ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम 27 ਜੁਲਾਈ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਬਰਾਂ ਵਾਲੇ ਪਾਸੇ ਆਉਣ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੀ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇੱਥੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਆਉਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ। ਅੱਜ ਦੀ ਜਿਹੜੀ ਪਹਿਲੀ ਗੱਲ ਜਿੱਤੇ ਚਾਨਣ ਪਾਉਣਾ ਉਹ ਇੱਕ ਪੰਜਾਬੀ ਮੁਹਾਵਰਾ ਹੈ ਜਿੱਤੇ ਚਾਨਣ ਪਾਉਣਾ, ਕਿਉਂਕਿ ਖਬਰ ਉਸ ਮੁਹਾਵਰੇ 'ਚੋਂ ਨਿਕਲਣ ਡਈ ਅੱਜ ਦੀ। ਪੂਰੀ ਜ਼ਿੰਦਗੀ ਅਸੀਂ ਸੁਣਦੇ ਰਹੇ ਕਿ ਗੰਢਿਆਂ 'ਚੋਂ ਵੀ ਗੰਢੇਲਾਂ ਨਿਕਲ ਆਉਂਦੀਆਂ ਨੇ। ਇਹ ਗੰਢੇ ਓਨੀਅਨਸ ਪਿਆਜ਼ ਉਹਨਾਂ ਨੂੰ ਆਖਦੇ ਨੇ ਤੇ ਗੰਢੇਲਾ ਮਤਲਬ ਕਿ ਭੈੜੇ ਗੰਢੇ ਜ਼ਾਹਿਰ ਹੈ। ਇਹ ਸਮਝ ਨਹੀਂ ਸੀ ਆਉਂਦੀ ਵੀ ਇਹ ਮੁਹਾਵਰਾ ਜਿਹੜਾ ਗੰਢੇ ਨੇ ਤੇ ਗੰਢਿਆਂ ਭੈੜੇ ਨਿਕਲ ਹੀ ਆਉਣਾ। ਹਰ ਫਲ ਹਰ ਸਬਜ਼ੀ ਦੇ ਵਿੱਚੋਂ ਕੁਝ ਨਾ ਕੁਝ ਭੈੜਾ ਨਿਕਲ ਹੀ ਆਉਂਦਾ ਤੇ ਜੇ ਗੰਢਿਆਂ 'ਚੋਂ ਨਿਕਲ ਆਇਆ ਤੇ ਇਕੱਲੇ ਗੰਢਿਆਂ ਦੇ ਪਿੱਛੇ ਸਾਡੇ ਬਜ਼ੁਰਗ ਲੱਠ ਲੈ ਕੇ ਕਿਉਂ ਪੈ ਗਏ? ਇਹ ਗੰਢਿਆਂ 'ਚੋਂ ਹੀ ਗੰਢੇਲਾਂ ਕਿਉਂ ਨਿਕਲਦੀਆਂ? ਕੋਈ ਆਲੂਆਂ ਦੀ ਗੱਲ ਕਿਉਂ ਨਹੀਂ ਬਣਾਈ? ਟਿੰਡਿਆਂ ਦੀ ਗੱਲ ਕਿਉਂ ਨਹੀਂ ਬਣਾਈ? ਤੇ ਉਹ ਫਿਰ ਸਮਝ ਆਈ ਵੀ ਗੰਢੇ ਥੋੜ੍ਹਾ ਜਿਹਾ ਕਿਉਂਕਿ ਕੰਪਲੈਕਸ ਇੱਕ ਸਬਜ਼ੀ ਹੈ ਜਾਂ ਜੋ ਵੀ ਉਹਨੂੰ ਤੁਸੀਂ ਆਖਣਾ ਹੈ, ਉਹਦੇ 'ਚ ਜਿੰਨੀਆਂ ਲੇਅਰਸ ਨੇ ਔਰ ਜੋ ਕੁਝ ਕਰੱਤਣ ਵੀ ਹੈ, ਕਰੱਤਣ ਉਹ ਜਿਹੜੀ ਅੱਖਾਂ ਨੂੰ ਚੜ੍ਹਦੀ ਜੇ। ਤੇ ਬਹਰਹਾਲ ਉਹ ਤਾਂ ਇੱਕ ਅਲੱਗ ਗੱਲ ਹੈ, ਅਲੱਗ ਮੌਜੂ ਹੈ। ਹੁਣ ਅਸੀਂ ਆਉਂਦੇ ਵੀ ਇਹ ਗੰਢਿਆਂ 'ਚੋਂ ਗੰਢੇਲਾਂ ਜਿਹੜੀਆਂ ਇਹ ਕਦੋਂ ਇਸਤੇਮਾਲ ਕੀਤਾ ਜਾਂਦਾ ਹੈ? ਅਕਸਰ ਉਦੋਂ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਵੇਲੇ ਕਿਸੇ ਬੰਦੇ ਦੀ ਔਲਾਦ ਭੈੜੀ ਨਿਕਲ ਆਵੇ। ਹਾਂਜੀ, ਜਿਸ ਵੇਲੇ ਕਿਸੇ ਦੀ ਔਲਾਦ ਇਹੋ ਜਿਹੀ ਨਿਕਲ ਆਵੇ ਜਿਹੜੀ ਭੈੜੇ ਕੰਮ ਕਰੇ ਤਾਂ ਉਦੋਂ ਲੋਕ ਆਉਂਦੇ ਨੇ ਵੀ ਇਹ ਗੰਢਿਆਂ 'ਚੋਂ ਗੰਢੇਲਾਂ ਨਿਕਲ ਆਉਂਦੀਆਂ ਨੇ, ਇਸੇ ਲਈ ਇਹਦਾ ਪਿਓ ਤਾਂ ਚੰਗਾ ਸੀ ਪਰ ਇਹ ਵਿੱਚੋਂ ਭੈੜਾ ਨਿਕਲ ਆਇਆ। ਇਹ ਹੁਣ ਜਿਹੜਾ ਮੁਹਾਵਰਾ ਹੈ ਨਾ ਗੰਢਿਆਂ 'ਚੋਂ ਗੰਢੇਲਾਂ ਨਿਕਲਣ ਵਾਲਾ, ਉਹ ਵੀ ਤੇ ਨਾਲ ਇੱਕ ਮਸ਼ਹੂਰ ਪੰਜਾਬੀ ਫਿਲਮ ਦਾ, ਇੱਕ ਬੜਾ ਮਸ਼ਹੂਰ ਇੰਡੀਅਨ ਪੰਜਾਬੀ ਫਿਲਮ ਦਾ ਇੱਕ ਬੜਾ ਮਸ਼ਹੂਰ ਡਾਇਲੌਗ ਹੈ, ਉਹ ਜ਼ਰਾ ਸੁਣੋ। ਸਾਲਾ ਬਹਿੜਿਆਂ ਦਾ ਕਿਸੇ ਨੇ ਕਿਵੇਂ ਗੱਲ ਕਰੀ ਦੀ ਹੈ, ਕਿਸੇ ਨੇ ਸਿਖਾਇਆ ਨਹੀਂ? ਬੇਵਕੂਫ, ਪਾਗਲ, ਬਦਤਮੀਜ਼, ਗਧਾ। ਆ ਬਕਵਾਸ ਕਿਹਨੂੰ ਕਰ ਰਿਹਾ ਓਏ? ਉਹ ਡੈਡੀ ਜੀ ਮੈਂ ਨਹੀਂ ਕਹਿ ਰਿਹਾ, ਉਹ ਕਹਿ ਰਿਹਾ ਵਾ। ਘੱਟੋ ਘੱਟ ਕਮਰਾ ਕਿਰਾਏ ਤੇ ਦੇਣ ਤੋਂ ਪਹਿਲਾਂ ਬੰਦਾ ਚੈੱਕ ਤਾਂ ਕਰ ਲਿਆ ਕਰੋ। ਨਾ ਚੈੱਕ ਕਰਨ ਨੂੰ ਮੈਂ ਕਿਰਾਏਦਾਰਾਂ ਦੀ ਪਹਿਲਾਂ ECG ਕਰਾਇਆ ਕਰਾਂ। ਨਾ ਕਹਿੰਦਾ ਕੀ ਆ ਉਹ? ਕਹਿੰਦਾ ਕੀ ਆ? ਗਾਲਾਂ ਕੱਢਦਾ। ਗਾਲਾਂ? ਉਹ ਇੰਨੀਆਂ ਗਾਲਾਂ ਤਾਂ ਤੁਹਾਨੂੰ ਕਿਸੇ ਕੇਸ ਹਾਰੇ ਹੋਏ ਕਲਾਇੰਟ ਨੇ ਨਹੀਂ ਕੱਢੀਆਂ ਹੋਣੀਆਂ ਜਿੰਨੀਆਂ ਤੁਹਾਨੂੰ ਦੋਹਾਂ ਨੂੰ ਉਹ ਕੱਢਦਾ। ਨਾ ਮੈਨੂੰ ਕਿਉਂ? ਬਣਦੇ ਤਾਂ ਇਕੱਲੇ ਡੈਡੀ ਦੀਆਂ ਨੇ। ਉਹ ਜਿਹਦੀ ਇਹੋ ਜੀ ਗੰਦੀ ਔਲਾਦ ਹੋਊ ਲੋਕੀ ਗੰਦੀਆਂ ਗੰਦੀਆਂ ਗਾਲਾਂ ਤਾਂ ਕੱਢਣ ਗਈ। ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਪਰ ਮੈਂ ਕਿਉਂ? ਬਣਦਾ ਤਾਂ ਇਕੱਲੇ ਵੀਰ ਦਾ। ਕੀ? ਮੈਂ ਦੇਖਦਾ ਉਹਨੂੰ। ਉਹ ਬਹਿ ਜਾ ਵੀਰ, ਇਹ ਜਿਹੇ ਮੂੰਹ ਨਹੀਂ ਲੱਗੀਦਾ, ਦੂਰ ਹੀ ਰਹੀਦਾ। ਨਾ ਦੂਰ ਨੂੰ ਹੁਣ ਅਸੀਂ ਕਿਤੇ ਜਾ ਕੇ ਬਾਹਰ ਰਹਿਣ ਲੱਗ ਜੀਏ? ਤੁਰ ਜਾ। ਜਿਹੋ ਜੇ ਆਲੇ ਉਹੋ ਜੇ ਕੁੱਜੇ। ਸਾਲਾ ਯਾਰ ਤਾਂ ਤੇਰਾ ਹੀ ਆ, ਦੇਖ ਲੂੰਗਾ ਮੈਂ ਉਹਨੂੰ। ਢਿੱਲੋਂ ਨੇ ਐਵੇਂ ਨਹੀਂ ਕਾਲਾ ਕੋਟ ਪਾਇਆ। ਆਹੋ ਰਫੂ ਕਰਾ ਕੇ ਪਾਇਆ। ਕੱਢੋ ਨਾ ਗਾਲ ਕੱਢੀ ਦੋ ਅੱਜ। ਸਾਲਿਆ ਤੇਰਾ ਕੀ ਜਾਣਾ, ਗਾਲ ਤਾਂ ਮੇਰੀ ਘਰ ਵਾਲੀ ਨੂੰ ਹੀ ਲੱਗਣੀ ਆ। ਸੁਣਿਆ ਜੇ? ਇਹ ਜਿਹੜਾ ਡਾਇਲੌਗ ਹੈ ਇਹ ਵੀ ਤੇ ਇਹ ਮੁਹਾਵਰਾ ਵੀ ਇਹ ਅੱਜ ਸਾਦਕ ਆਉਣ ਡਿਆ ਹੈ ਜਨਾਬ ਮਰਹੂਮ ਲੈਫਟੀਨੈਂਟ ਜਨਰਲ ਰਿਟਾਇਰਡ ਹਮੀਦ ਗੁਲ ਸਾਹਿਬ, ਉਹਨਾਂ ਦੇ ਘਰਾਣੇ ਦੇ ਉੱਤੇ। ਅੱਲਾ ਉਹਨਾਂ ਨੂੰ ਕਰਵਟ ਜਨਰਲ ਨਸੀਬ ਕਰੇ। ਜਨਰਲ ਗੁਲ ਸਾਹਿਬ ਦੇ ਪੁੱਤਰ ਨੇ ਅੱਜ ਕੱਲ੍ਹ ਬੜੇ ਗੁਲ ਖਿਲਾਏ ਨੇ। ਜਨਰਲ ਸਾਹਿਬ ਜਿਹੜੇ ਨੇ ਹਮੀਦ ਗੁਲ ਸਾਹਿਬ, ਉਹਨਾਂ ਦੇ ਸਪੋਰਟ 'ਚ ਵੀ ਬੜੇ ਲੋਕ ਨੇ, ਉਹਨਾਂ ਦੇ ਮੁਖਾਲਫ ਵੀ ਬੜੇ ਲੋਕ ਨੇ। ਉਹ ਬੜੇ ਸਾਰੇ ਆਂਦੇ ਨੇ ਵੀ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਸਨ ਉਹ ਅੱਜ ਵੀ ਪਾਕਿਸਤਾਨ ਭੁਗਤ ਰਿਹਾ, ਔਰ ਬੜੇ ਸਾਰੇ ਆਂਦੇ ਨੇ ਕਿ ਨਹੀਂ ਉਹ ਚੰਗੇ ਬੰਦੇ ਸਨ, ਉਹਨਾਂ ਨੇ ਬੜਾ ਚੰਗਾ ਕੰਮ ਕੀਤਾ ਔਰ ਮੁਲਕ ਲਈ ਬੜੇ ਵਫਾਦਾਰ ਸਨ ਤੇ ਬੜਾ ਚੰਗਾ ਕੰਮ ਕਰਕੇ ਗਏ। ਉਹ ਤੇ ਉਹਨਾਂ ਦੀ ਜਿਹੜੀ ਇੱਕ ਤੁਸੀਂ ਕਹਿ ਲਓ ਕਿ ਸਿਆਸੀ ਮਦਾਖਲਤ ਸੀ ਜਾਂ ਉਹਨਾਂ ਦਾ ਜਿਹੜਾ ਕੰਮ ਸੀ ਉਹਦੇ ਉੱਤੇ ਲੋਕਾਂ ਦੀ ਤਨਕੀਦ ਜਾਂ ਸਭ ਕੁਝ ਹੁੰਦਾ, ਲੇਕਿਨ ਉਹਨਾਂ ਕਦੇ ਵੀ ਜ਼ਾਤੀ ਜ਼ਿੰਦਗੀ ਦੇ ਵਿੱਚ ਇਸ ਕਿਸਮ ਦੀ ਬਦਤਮੀਜ਼ੀ ਔਰ ਇਸ ਕਿਸਮ ਦੀ ਗਲਾਜ਼ਤ ਨਹੀਂ ਕੀਤੀ ਜਿਹੜੀ ਉਹਨਾਂ ਦਾ ਪੁੱਤਰ ਕਰਦਾ ਹੈ। ਜੀ ਹਾਂ, ਔਰ ਉਹਨਾਂ ਦੇ ਪੁੱਤਰ ਜਨਾਬ ਜਿਹੜੇ ਹਮੀਦ ਗੁਲ ਸਾਹਿਬ ਦੇ ਪੁੱਤਰ ਨੇ, ਉਹਨਾਂ ਨੇ ਪਿਛਲੇ ਦਿਨੋਂ ਇੱਕ ਦੋ ਐਸੇ ਕੰਮ ਕੀਤੇ ਜਿਹੜੇ ਤੁਹਾਡੇ ਸਾਹਮਣੇ ਰੱਖਣੇ ਤੇ ਤੁਹਾਨੂੰ ਉਸ ਤੋਂ ਸਮਝ ਆਏਗੀ ਕਿ ਉਹ ਇਹ ਗੰਢਿਆਂ 'ਚੋਂ ਗੰਢੇਲਾਂ ਨਿਕਲੀਆਂ ਨੇ ਜਾਂ ਉਹ ਮਜ਼ਾ ਨਾਲ ਸਵਾਦ ਵਾਲੀ ਗੱਲ ਹੈ। ਬਹਰਹਾਲ ਪਹਿਲੀ ਗੱਲ ਤਾਂ ਤੁਹਾਨੂੰ ਇਹ ਦੱਸਦੇ ਹਾਂ ਕਿ ਜਿਹੜੇ ਇਮਰਾਨ ਖਾਨ ਸਾਹਿਬ ਕੈਦ ਨੇ, ਉਹ ਤੁਹਾਨੂੰ ਪਤਾ ਕਈ ਮਹੀਨਿਆਂ ਤੋਂ ਕੈਦ ਨੇ। ਉਹਨਾਂ ਦੇ ਖਿਲਾਫ ਇਹ ਹਰਜ਼ਾ ਸੁਰਾਈ ਕਰਦੇ ਰਹੇ ਨੇ ਜਨਰਲ ਸਾਹਿਬ ਦੇ ਪੁੱਤਰ। ਇੰਨਾ ਹੀ ਨਹੀਂ, ਜਿਹੜੇ ਜਸਟਿਸ ਅਤਰ ਮਿਨੱਲਾ ਸਾਹਿਬ ਨੇ ਉਹ ਹੁਣੇ ਹੀ ਅਮਰੀਕਾ ਗਏ ਸਨ ਤੇ ਉੱਥੇ ਨਿਊਯਾਰਕ ਬਾਰ ਦੇ ਵਿੱਚ ਖਲੋ ਕੇ ਉਹ ਤਕਰੀਰ ਕਰ ਰਹੇ ਸਨ। ਤੇ ਇਹ ਜਿਹੜੇ ਜਨਰਲ ਹਮੀਦ ਗੁਲ ਸਾਹਿਬ ਦੇ ਪੁੱਤਰ ਨੇ, ਇਹਨਾਂ ਨੂੰ ਉਹਨਾਂ ਦਾ ਤੁਸੀਂ ਹੁਣ ਛੋਕਰਾ ਆਖੋ, ਮੁੰਡਾ ਆਖੋ, ਪੁੱਤਰ ਆਖੋ, ਤੁਹਾਡੀ ਮਰਜ਼ੀ ਹੈ। ਇਹਨਾਂ ਨੇ ਅਬਦੁੱਲਾ ਗੁਲ ਗਾਲਬਨ ਇਹਨਾਂ ਦਾ ਨਾਂ ਹੈ, ਨਾਂ ਤੇ ਬੜਾ ਸੋਹਣਾ ਰੱਖਿਆ ਸੀ ਉਹਨਾਂ ਨੇ, ਲੇਕਿਨ ਇਹ ਅਬਦੁੱਲਾ ਗੁਲ ਸਾਹਿਬ ਨੇ ਜਨਰਲ ਸਾਹਿਬ ਨੂੰ ਐਸਾ ਤਾਨਾ ਮਾਰਿਆ ਕਿ ਜਿਹੜਾ ਬੰਦਾ ਆਪਣੀ ਮਾਂ ਵੇਚਦਾ ਹੈ ਉਹਦਾ ਕੀ ਹੋ ਸਕਦਾ ਹੈ। ਮਤਲਬ ਸਿੱਧਾ ਹੀ ਆਪਣਾ ਜਸਟਿਸ ਸਾਹਿਬ ਨੂੰ, ਜਸਟਿਸ ਅਤਰ ਮਿਨੱਲਾ ਸਾਹਿਬ ਨੂੰ ਉੱਥੇ ਤਕਰੀਰ ਕਰਦਿਆਂ ਹੋਇਆਂ, ਮਤਲਬ ਕਿ ਇਮਰਾਨ ਖਾਨ ਸਾਹਿਬ ਤੇ ਚਲੋ ਸਿਆਸੀ ਆਦਮੀ ਨੇ, ਉਹਨਾਂ ਦੇ ਬਾਰੇ ਜਿਹੜੀ ਇਹ ਬਕਵਾਸ ਕਰਦੇ ਸਨ ਜਾਂ ਦੂਜੇ ਲੋਕਾਂ ਦੇ ਬਾਰੇ ਕਰਦੇ ਨੇ ਉਹ ਤਾਂ ਸਮਝ ਆਉਂਦੀ ਹੈ, ਲੇਕਿਨ ਇਹ ਇੱਥੋਂ ਤੱਕ ਨਿਕਲ ਗਿਆ ਕਿ ਸੁਪਰੀਮ ਕੋਰਟ ਦੇ ਜਿਹੜੇ ਇਸ ਵੇਲੇ ਸਰਵਿੰਗ ਜੱਜ ਨੇ ਜਸਟਿਸ ਅਤਰ ਮਿਨੱਲਾ,
ਉਹਨਾਂ ਨੂੰ ਮਾਂ ਵੇਚਣ ਦਾ ਜਿਹੜਾ ਉਹ ਤਾਨਾ ਦੇ ਰਹੇ ਨੇ ਟਵੀਟ ਕਰਕੇ। ਲੇਕਿਨ ਆਪਣੇ ਇਹਨਾਂ ਦੇ ਹਾਲਾਤ ਮੁਬੈਨਾ ਤੌਰ ਤੇ ਤੁਹਾਡੇ ਸਾਹਮਣੇ ਰੱਖਣੇ ਉਹ ਇਹ ਹੈ ਕਿ ਇਹਨਾਂ ਦੀ ਭੈਣ ਨੇ ਇਹਨਾਂ ਦੇ ਖਿਲਾਫ ਇੱਕ ਦਰਖਾਸਤ ਦਿੱਤੀ ਹੈ ਔਰ ਉਹ ਦਰਖਾਸਤ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਉਹ ਦਰਖਾਸਤ ਦੇ ਵਿੱਚ ਇਹਨਾਂ ਦੀ ਭੈਣ ਜਿਹੜੀ ਉਜ਼ਮਾ ਗੁਲ ਸਾਹਿਬ ਆ, ਉਹਨਾਂ ਨੇ ਆਖਿਆ ਕਿ ਇਹਨੇ ਆਪਣੀ ਕੈਂਸਰ ਜ਼ਦਾ ਮਾਂ, ਜਿਨ੍ਹਾਂ ਨੂੰ ਕੈਂਸਰ ਹੋਇਆ, ਬਜ਼ੁਰਗ ਵੀ ਨੇ ਜ਼ਾਹਿਰ ਹੈ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਤੇ ਉਹਨਾਂ ਦਾ ਬਾਜ਼ੂ ਤੋੜ ਦਿੱਤਾ ਹੈ। ਔਰ ਵਜ੍ਹਾ ਕੀ ਹੈ? ਪ੍ਰਾਪਰਟੀ ਦੀ ਵਜ੍ਹਾ ਹੈ, ਜਿੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਾਂ ਉਹਨਾਂ ਨੂੰ ਉੱਥੋਂ ਘਰੋਂ ਕੱਢਣਾ ਚਾਹੁੰਦਾ ਹੈ। ਇਸ ਲਈ ਆਪਣੀ ਵਾਲਦਾ ਦੇ ਉੱਤੇ ਜਿਹੜਾ ਉਹ ਤਸ਼ੱਦਦ ਹੋ ਰਿਹਾ। ਇਹ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ। ਲੋਕਾਂ ਨੂੰ ਦੇਖੋ ਕਿ ਲੋਕਾਂ ਦੇ ਕੋਲ ਜਾ ਕੇ ਤੇ ਆਖਣ ਡਏ ਨੇ ਕਿ ਫਲਾਣੇ ਨੇ ਮਾਂ ਵੇਚ ਦਿੱਤੀ ਹੈ, ਧਰਤੀ ਮਾਂ, ਤੇ ਫਲਾਣੇ ਨੇ ਇਹ ਕਰ ਦਿੱਤਾ। ਮਾਂ ਦੇ ਤਕੱਦਸ ਦੀ ਗੱਲ ਵੇਚਣ ਡਏ ਨੇ ਅਬਦੁੱਲਾ ਗੁਲ ਸਾਹਿਬ। ਤੇ ਆਪਣੇ ਘਰ ਕੀ ਹਾਲ ਹੈ ਉਹ ਤੁਹਾਡੇ ਸਾਹਮਣੇ। ਇਹਨਾਂ ਦੀ ਸਗੀ ਭੈਣ ਉਜ਼ਮਾ ਗੁਲ ਸਾਹਿਬਾ ਨੇ 26 ਮਾਰਚ 2018 ਨੂੰ ਇਹ ਜਿਹੜੀ ਦਰਖਾਸਤ ਦਿੱਤੀ ਸੀ ਜਾਂ FIR ਦਰਜ ਕਰਵਾਈ ਸੀ। ਇਹ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ। ਅਤੇ ਫਿਰ ਇੱਕੋ ਹੀ ਜੁਮਲਾ ਸਾਨੂੰ ਚੇਤੇ ਆਉਂਦਾ ਹੈ ਸਾਰੀ ਗੱਲ ਤੋਂ ਵੀ ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਅਤੇ ਇਹ ਮੇਰਾ ਖਿਆਲ ਹੈ ਕਿ ਜਾਂ ਗੰਢਿਆਂ 'ਚੋਂ ਗੰਢੇਲਾ, ਹੁਣ ਤੁਸੀਂ ਜੋ ਵੀ ਆਖਣਾ ਉਹ ਇੱਥੇ ਫਿੱਟ ਆਉਂਦਾ। ਅਤੇ ਇਹ ਖਬਰ ਸਾਡੇ ਸਾਹਮਣੇ ਇੱਕ ਆਈ ਸੀ ਕਿ ਮਸੰਮੀ ਅਬਦੁੱਲਾ ਗੁਲ ਜਿਹੜੇ ਨੇ ਉਹਨਾਂ ਨੇ 76 ਸਾਲਾ ਮਾਂ ਦੇ ਉੱਤੇ ਜ਼ੁਲਮ ਕੀਤਾ ਔਰ ਸਿਰਫ ਜਾਇਦਾਦ ਛੀਨਣ ਵਾਸਤੇ ਇਹ ਸਾਰਾ ਕਾਰਨਾਮਾ ਜਿਹੜਾ ਉਹ ਆਪਣੀ ਵਾਲਦਾ ਦੇ ਨਾਲ ਕਰ ਰਹੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮੁਹੰਮਦ ਅਲੀ ਦੁਰਾਨੀ ਸਾਹਿਬ ਦੀ ਸਟੇਟਮੈਂਟ ਹੈ। ਉਹ ਬੜੀ ਕੰਮ ਦੀ ਸਟੇਟਮੈਂਟ ਹੈ। ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ। ਮੁਹੰਮਦ ਅਲੀ ਦੁਰਾਨੀ, ਤੁਹਾਨੂੰ ਪਤਾ ਇਹਨਾਂ ਨੂੰ ਇਤਜ਼ਾਜ਼ ਅਹਿਸਨ ਸਾਹਿਬ ਮੁਹੰਮਦ ਅਲੀ ਗਲਤ ਬਿਆਨੀ ਵੀ ਆਖਦੇ ਸਨ। ਚੇਤੇ ਕਰੋ ਪਰਵੇਜ਼ ਮੁਸ਼ਰਫ ਸਾਹਿਬ ਦੇ ਨਾਲ ਇਹ ਵਜ਼ੀਰ ਵੀ ਰਹੇ ਨੇ। ਅਤੇ ਮੁਹੰਮਦ ਅਲੀ ਦੁਰਾਨੀ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਹ ਰੋਜ਼ 9 ਮਈ ਦੀ ਆੜ 'ਚ ਇਹ ਆਪਣੇ ਆਪ ਨੂੰ ਛੁਪਾ ਨਹੀਂ ਸਕਦੇ। ਇੱਕ ਏਡੀ ਵੱਡੀ ਪਾਰਟੀ ਜਿਹਦੀ ਇੰਨੀ ਜ਼ਿਆਦਾ ਪਬਲਿਕ ਦੇ ਵਿੱਚ ਸਪੋਰਟ ਹੈ, ਤਹਿਰੀਕ ਇਨਸਾਫ ਦੀ ਗੱਲ ਕਰਨ ਡਏ ਨੇ, ਉਹਨੂੰ ਇਸਟੈਬਲਿਸ਼ਮੈਂਟ ਬਹੁਤਾ ਚਿਰ ਜ਼ੋਰ ਲਾ ਕੇ ਇਕਤਦਾਰ 'ਚੋਂ ਬਾਹਰ ਨਹੀਂ ਰੱਖ ਸਕਦੀ, ਦੂਰ ਨਹੀਂ ਰੱਖ ਸਕਦੀ। ਉਹਨੂੰ ਉਹਦਾ ਹੱਕ ਦੇਣਾ ਪੈਣਾ ਹੈ। ਨਵਾਜ਼ ਸ਼ਰੀਫ ਸਾਹਿਬ ਨੂੰ ਇਹ ਗੱਲ ਪਤਾ ਹੈ ਅਤੇ ਉਹ ਪੜ੍ਹ ਚੁੱਕੇ ਨੇ ਇਸ ਹਕੀਕਤ ਨੂੰ। ਲੇਕਿਨ ਉਸ ਦੇ ਬਾਵਜੂਦ ਉਹ 9 ਮਈ ਕਰਕੇ ਉਹਦੇ ਪਿੱਛੇ ਲੁਕਦੇ ਨੇ ਔਰ ਉਹਨਾਂ ਨੂੰ ਲੱਗਦਾ ਹੈ ਵੀ 9 ਮਈ ਦਾ ਸਹਾਰਾ ਲੈ ਕੇ PTI ਔਰ ਫੌਜ ਦੀ ਮੁਖਾਲਫਤ ਬਣਾ ਕੇ ਤੇ ਅਸੀਂ ਆਪਣਾ ਕੰਮ ਚਲਾਈ ਰੱਖੀਏ। ਉਹਨਾਂ ਕਿਹਾ ਇਹ ਮੈਨੂੰ ਹੋਰ ਮਜ਼ੀਦ ਚੱਲਦਾ ਨਜ਼ਰ ਨਹੀਂ ਆਉਂਦਾ ਔਰ ਮੈਨੂੰ ਅਗਲੇ 3 ਤੋਂ 4 ਮਹੀਨੇ 'ਚ ਮੁਸਲਿਮ ਲੀਗ ਨੂਨ ਦੀ ਹਕੂਮਤ ਜਿਹੜੀ ਉਹ ਫਾਰਗ ਹੁੰਦੀ ਨਜ਼ਰ ਆਉਂਦੀ ਹੈ। ਇਹਦੇ ਨਾਲ ਹੀ ਤੁਸੀਂ ਅਗਰ ਰਲਾ ਕੇ ਪੜ੍ਹੋ ਤੇ ਜਿਹੜਾ ਅਗਲਾ ਇਮਰਾਨ ਖਾਨ ਨੇ ਪੈਗਾਮ ਭੇਜਿਆ ਆਰਮੀ ਚੀਫ ਦੇ ਨਾਂ ਜੇਲ੍ਹ 'ਚੋਂ, ਜਿਹਦੇ 'ਚ ਇਮਰਾਨ ਖਾਨ ਨੇ 4 ਗੱਲਾਂ ਕੀਤੀਆਂ ਨੇ। ਇੱਕ ਗੱਲ ਪਹਿਲੀ ਤਾਂ ਇਹ ਕੀਤੀ ਹੈ ਕਿ ਪਾਕਿਸਤਾਨ ਤਹਿਰੀਕ ਇਨਸਾਫ ਇਸ ਵੇਲੇ ਮੁਲਕ ਦੀ ਸਭ ਤੋਂ ਵੱਡੀ ਪਾਰਟੀ ਹੈ, 90% ਆਵਾਮ ਉਹਦੇ ਨਾਲ ਹੈ। ਪਹਿਲੀ ਗੱਲ ਇਹ ਕੀਤੀ ਹੈ। ਦੂਜੀ ਗੱਲ ਇਮਰਾਨ ਖਾਨ ਨੇ ਕੀਤੀ ਹੈ ਕਿ ਪਾਕਿਸਤਾਨ ਦੀ ਫੌਜ ਪਾਕਿਸਤਾਨ ਲਈ ਬੜੀ ਕੀਮਤੀ ਹੈ, ਜ਼ਰੂਰੀ ਹੈ, ਪਾਕਿਸਤਾਨ ਦੇ ਦਿਫਾਅ ਵਾਸਤੇ ਬੜੀ ਜ਼ਰੂਰੀ ਹੈ। ਫੌਜ ਕਮਜ਼ੋਰ ਹੋਈ ਤੇ ਮੁਲਕ ਕਮਜ਼ੋਰ ਹੋਏਗਾ। ਪਾਕਿਸਤਾਨ ਦੀ ਫੌਜ ਕਿਸੇ ਸੂਰਤ ਕਮਜ਼ੋਰ ਨਹੀਂ ਹੋਣੀ ਚਾਹੀਦੀ। ਤੀਜੀ ਗੱਲ ਉਹਨਾਂ ਨੇ ਕੀਤੀ ਹੈ ਕਿ ਨੂਨ ਲੀਗ ਔਰ ਇਹਨਾਂ ਦੇ ਗਮਾਸ਼ਤੇ ਚਾਹੁੰਦੇ ਨੇ ਕਿ ਜਿਹੜੀ ਪਾਰਟੀ ਸਭ ਤੋਂ ਮਜ਼ਬੂਤ ਹੈ, ਜਿਹਦੇ ਨਾਲ 90% ਆਵਾਮ ਹੈ, ਉਹਨਾਂ ਦੀ ਤੇ ਫੌਜ ਦੀ ਆਪੋ 'ਚ ਲੜਾਈ ਹੋ ਜਾਏ, ਇਖਤਲਾਫ ਵੱਧ ਜਾਏ, ਤਾਂ ਕਿ 90% ਆਵਾਮ ਔਰ ਫੌਜ ਆਮਣੇ ਸਾਹਮਣੇ ਹੋ ਜਾਣ, ਫੌਜ ਨੂੰ ਉਹਦਾ ਨੁਕਸਾਨ ਹੋਵੇ ਔਰ ਇਹਨਾਂ ਨੂੰ ਉਹਦਾ ਫਾਇਦਾ ਹੋਵੇ। ਇਹ ਉਹਨਾਂ ਨੇ ਤੀਜੀ ਗੱਲ ਕੀਤੀ ਹੈ। ਚੌਥੀ ਗੱਲ ਉਹਨਾਂ ਨੇ ਜਨਰਲ ਆਸਿਮ ਮੁਨੀਰ ਸਾਹਿਬ ਨੂੰ ਕੀਤੀ ਹੈ ਕਿ ਤੁਸੀਂ ਜਨਾਬ ਨਿਊਟਰਲ ਹੋ ਜਾਓ, ਤੁਸੀਂ ਇਹਦੇ ਵਿੱਚ ਪਾਰਟੀ ਨਾ ਬਣੋ, ਤੁਸੀਂ ਪਾਸੇ 'ਤੇ ਹੋ ਜਾਓ, ਪੋਲੀਟੀਕਲ ਪਾਰਟੀਆਂ ਨੂੰ ਫ੍ਰੀ ਔਰ ਫੇਅਰ ਇਲੈਕਸ਼ਨ ਲੜਨ ਦਿਓ, ਜਿਹੜਾ ਜਿੱਤੇ, ਜਿਹਨੂੰ ਆਵਾਮ ਵੋਟ ਦੇਵੇ ਉਹ ਹਕੂਮਤ ਕਰੇ ਤੇ ਤੁਸੀਂ ਪਾਸੇ ਹੋ ਜਾਓ। ਇਹ 4 ਗੱਲਾਂ ਦਾ ਪੈਗਾਮ ਇਮਰਾਨ ਖਾਨ ਨੇ ਘੱਲਿਆ। ਲੇਕਿਨ ਇਹਨਾਂ 4 ਗੱਲਾਂ ਦੇ ਉੱਤੇ ਇਹਨਾਂ ਨੇ ਜਿਸ ਤਰੀਕੇ ਨਾਲ ਬਿਆਨੀਆਂ ਬੁਣਿਆ, ਇਮਰਾਨ ਖਾਨ ਦੀ ਡੀਲ ਹੋ ਰਹੀ ਹੈ, ਡੀਲ ਹੋ ਗਈ ਹੈ, ਡੀਲ ਮੰਗ ਲਈ ਹੈ, NRO ਮੰਗ ਲਿਆ, ਵਿੱਚੋਂ ਕੁਝ ਚੱਲ ਰਿਹਾ, ਇਮਰਾਨ ਖਾਨ ਡੀਲ ਦੀ ਦਰਖਾਸਤ ਕਰ ਰਿਹਾ। ਉਹ ਦੱਸੋ ਕਮਲਿਓ, ਇਹ 4 ਗੱਲਾਂ ਜਿਹੜੀਆਂ ਇਹਦੇ ਝੂਠ ਕਿਹੜਾ? ਕੀ ਇਸ ਵੇਲੇ 90% ਲੋਕਾਂ ਇਮਰਾਨ ਖਾਨ ਨੂੰ ਵੋਟ ਨਹੀਂ ਦਿੱਤਾ? ਕੀ ਪਾਕਿਸਤਾਨ ਤਹਿਰੀਕ ਇਨਸਾਫ ਨੇ 90% ਲੋਕਾਂ ਦੇ ਇਤਮਾਦ ਨੂੰ ਵਿਖਾ ਨਹੀਂ ਦਿੱਤਾ 8 ਫਰਵਰੀ ਦੇ ਵਿੱਚ? 90% ਲੋਕ ਉੱਧਰ ਖਲੋਤੇ ਨੇ, ਪਹਿਲਾ ਸੱਚ। ਦੂਸਰਾ ਸੱਚ, ਕੀ ਫੌਜ ਸਾਨੂੰ ਲੋੜ ਨਹੀਂ ਹੈ? ਵੇਖੋ ਅੱਜ ਫੌਜ ਦੇ ਉੱਤੇ ਆਸਿਮ ਮੁਨੀਰ ਸਾਹਿਬ ਨੇ ਜਾਂ ਅੱਜ ਫੌਜ ਦੇ ਉੱਤੇ ਜਿਹੜੇ ਲੋਕੀ ਬੈਠੇ ਨੇ ਉਹ ਸਿਆਸਤ ਮੁਦਾਖਲਤ ਕਰ ਰਹੇ ਨੇ। ਕੱਲ੍ਹ ਨੂੰ ਇਹ ਹਟ ਜਾਂਦੇ ਨੇ ਜਾਂ ਕੱਲ੍ਹ ਨੂੰ ਇਹ ਮੁਦਾਖਲਤ ਬੰਦ ਕਰ ਦਿੰਦੇ ਨੇ ਅਤੇ ਪਾਕਿਸਤਾਨ ਨੂੰ ਫੌਜ ਨਹੀਂ ਚਾਹੀਦੀ। ਕੋਈ ਕਮਲਾ ਪਾਗਲ ਹੀ ਹੋਏਗਾ ਨਾ ਜਿਹੜਾ ਆਂਦਾ ਕਿਸੇ ਮੁਲਕ ਨੂੰ ਤਗੜੀ ਫੌਜ ਨਹੀਂ ਚਾਹੀਦੀ। ਇਸ ਤੋਂ ਵੱਡਾ ਕੋਈ ਬੇਵਕੂਫ ਕੌਣ ਹੋਏਗਾ ਕਿ ਜਿਹੜੇ ਹਾਲਾਤ 'ਚ ਪਾਕਿਸਤਾਨ ਹੈ ਉੱਥੇ ਫੌਜ ਤਾਂ ਚਾਹੀਦੀ ਹੋਣੀ ਹੈ, ਪੂਰੀ ਜ਼ਿੰਦਗੀ ਚਾਹੀਦੀ ਹੋਣੀ ਔਰ ਤਗੜੀ ਫੌਜ ਚਾਹੀਦੀ ਹੋਣੀ। ਔਰ ਫੌਜ ਅਗਰ ਕਮਜ਼ੋਰ ਹੋਈ, ਤਗੜੀ ਦਾ ਮਤਲਬ ਹੈ ਦਿਫਾਅ ਕਰਨ ਵਾਲੀ ਤਗੜੀ, ਇਹ ਕੁੱਟਮਾਰ ਕਰਨ ਵਾਲੀ ਤਗੜੀ ਦੀ ਗੱਲ ਨਹੀਂ ਹੋ ਰਹੀ। ਦਿਫਾਅ ਕਰਨ ਵਾਸਤੇ ਤਗੜੀ ਫੌਜ ਚਾਹੀਦੀ ਹੋਣੀ ਇਹਦੇ 'ਚ ਵੀ। ਔਰ ਇਮਰਾਨ ਖਾਨ ਨੇ ਕੋਈ ਪਹਿਲੀ ਵਾਰੀ ਗੱਲ ਕਹੀ, ਪਹਿਲਾਂ ਵੀ ਕਹਿ ਚੁੱਕਿਆ, ਫੌਜ ਵੀ ਮੇਰੀ, ਮੁਲਕ ਵੀ ਮੇਰਾ, ਇੱਥੋਂ ਤੱਕ ਆਖ ਦਿੱਤਾ ਕਿ ਮੇਰੇ ਤੋਂ ਵੀ ਬਹੁਤਾ ਇਸ ਮੁਲਕ ਦੀ ਲੋੜ ਜਿਹੜੀ ਹੈ ਉਹ ਪਾਕਿਸਤਾਨ ਦੀ ਫੌਜ ਹੈ। ਅਤੇ ਫਿਰ ਆਖਰੀ ਗੱਲ ਕਿ ਤੁਸੀਂ ਜਿਹੜਾ ਆਮਣੇ ਸਾਹਮਣੇ ਨਾ ਆਓ,
ਮਤਲਬ ਕਿ ਤੁਸੀਂ ਨਿਊਟਰਲ ਹੋ ਜਾਓ। ਇਹਦੇ 'ਚ ਡੀਲ ਮੰਗਣ ਵਾਲੀ ਕਿਹੜੀ ਗੱਲ ਹੈ? ਇਮਰਾਨ ਖਾਨ ਨੇ ਤਾਂ ਨਹੀਂ ਕਿਹਾ ਮੈਨੂੰ ਛੱਡ ਦਿਓ, ਇਹੀ ਆਖਿਆ ਵੀ ਫੌਜ ਦੀ ਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਇਖਤਲਾਫਾਤ ਇਹਨਾਂ ਲੋਕਾਂ ਵਾਸਤੇ ਨਾ ਕਰਵਾਓ। ਤੇ ਇਹ ਉਹਦੇ ਤੇ ਰਾਣਾ ਸਨਾਉल्ला ਨੇ ਆਖਿਆ ਵੀ ਇਹਨਾਂ ਦੀ ਲੱਗਦਾ ਗੱਲ ਹੋ ਗਈ ਹੈ। ਇਹ ਅਸਲ ਪਰੇਸ਼ਾਨੀ ਇਹ ਹੈ ਵੀ ਜਿਹੜਾ ਚੋਰ ਹੁੰਦਾ ਨਾ ਉਹਨੂੰ ਸਾਰੇ ਚੋਰ ਲੱਗਦੇ ਨੇ, ਔਰ ਉਹਨਾਂ ਨੂੰ ਲੱਗਦਾ ਹੈ ਕਿ ਜੇ ਸਾਡੀ ਹੋ ਗਈ ਸੀ ਤੇ ਇਹਨਾਂ ਦੀ ਵੀ ਹੋ ਜਾਣੀ ਹੈ। ਬਹਰਹਾਲ ਸਾਡੀ ਹੋਣੀ ਚਾਹੀਦੀ ਹੈ, ਲੇਕਿਨ ਤੁਹਾਡੇ ਤਰ੍ਹਾਂ ਨਹੀਂ ਹੋਣੀ ਚਾਹੀਦੀ, ਬੂਟ ਨੂੰ ਇੱਜ਼ਤ ਦਿਓ ਕਿ ਨਹੀਂ, ਵੋਟ ਨੂੰ ਇੱਜ਼ਤ ਦੇ ਕੇ। ਅਸੀਂ ਇਹ ਚਾਹੁੰਦੇ ਹਾਂ ਕਿ ਫੌਜ ਆਪਣਾ ਜਿਹੜਾ ਆਈਨੀ ਕਿਰਦਾਰ ਹੈ, ਜਿਹੜਾ ਮੁਲਕ ਦੇ ਦਿਫਾਅ ਦਾ ਕਿਰਦਾਰ ਹੈ, ਉਹਦੇ ਵਿੱਚ ਜਾਵੇ। ਇਹ ਸਿਆਸਤ ਦੇ ਵਿੱਚ ਉਹਨਾਂ ਦਾ ਕੋਈ ਲੈਣ ਦੇਣ ਨਹੀਂ। ਅੱਛਾ ਜੀ, ਇਰਫਾਨ ਸਦੀਕੀ ਸਾਹਿਬ ਨੇ ਅੱਗੋਂ ਇੱਕ ਝੂਠ ਮਾਰਿਆ ਤੇ ਉਹ ਫੜੇ ਗਏ। ਉਹਨਾਂ ਨੇ ਆਖਿਆ ਕਿ ਅੱਜ ਫਿਰ 26 ਜੁਲਾਈ ਦਾ ਦਿਨ ਹੈ। ਮੈਨੂੰ 2019 26 ਜੁਲਾਈ ਯਾਦ ਆ ਗਿਆ। ਜੁਮੇ ਦਾ ਦਿਨ ਸੀ ਜਿਸ ਵੇਲੇ ਮੈਨੂੰ FIA ਨੇ ਖੌਫਨਾਕ ਤਰੀਕੇ ਨਾਲ ਗ੍ਰਿਫਤਾਰ ਕੀਤਾ ਔਰ ਮੈਨੂੰ ਫੜ ਕੇ ਉਹਨਾਂ ਨੇ ਇੱਕ ਕਾਲ ਕੋਠੜੀ 'ਚ ਪਾ ਦਿੱਤਾ ਤੇ ਮੈਨੂੰ 12 ਦਿਨ ਦਾ ਮੇਰਾ ਜਿਹੜਾ 14 ਰੋਜ਼ ਦਾ ਮੇਰਾ ਰਿਮਾਂਡ ਹਾਸਲ ਕਰ ਲਿਆ ਉਹਨਾਂ ਨੇ। ਇਹਦੇ ਉੱਤੇ ਅਹਿਮਦ ਨੂਰਾਨੀ ਸਾਹਿਬ ਨੇ ਉਹਨਾਂ ਦਾ ਝੂਠ ਫੜ ਲਿਆ। ਉਹਨਾਂ ਕਿਹਾ ਕਿ ਤੁਹਾਡੇ ਜੈਸੇ ਸ਼ਖਸ ਦੇ ਬਾਰੇ ਕਦੀ ਤਸੱਵਰ ਵੀ ਨਹੀਂ ਸੀ ਕੀਤਾ ਕਿ ਤੁਸੀਂ ਵੀ ਝੂਠ ਮਾਰੋਗੇ। ਏਡੇ ਧੜੱਲੇ ਨਾਲ ਝੂਠ ਮਾਰਿਆ। ਤੁਹਾਨੂੰ ਪਤਾ ਹੈ ਕਿ ਤੁਹਾਨੂੰ ISI ਨੇ ਅਗਵਾ ਕੀਤਾ ਸੀ ਤੇ ਹੁਣ ਤੁਸੀਂ ਉਹ ਵੀ ਹਕੂਮਤ 'ਤੇ ਪਾ ਰਹੇ ਹੋ ਤੇ ਉਸ ਵੇਲੇ ਦੀ ਹਕੂਮਤ ਇਮਰਾਨ ਖਾਨ 'ਤੇ ਪਾ ਰਹੇ ਹੋ। ਹਾਲਾਂਕਿ ਉਹਨਾਂ ਆਖਿਆ ਵੀ ਇਹ ਤੁਸੀਂ ਕਈ ਵਾਰੀ ਪਹਿਲਾਂ ਕਹਿ ਵੀ ਚੁੱਕੇ ਹੋ ਵੀ ਤੁਹਾਨੂੰ ISI ਨੇ ਅਗਵਾ ਕੀਤਾ ਸੀ, ਸਾਨੂੰ ਵੀ ਦੱਸ ਚੁੱਕੇ ਹੋ ਤੇ ਪਬਲਿਕ ਨੂੰ ਵੀ ਦੱਸ ਚੁੱਕੇ ਹੋ, ਤੇ ਹੁਣ ਤੁਸੀਂ ਝੂਠ ਮਾਰ ਰਹੇ ਹੋ ਤੇ ਐਸ ਉਮਰੇ ਮਾਰ ਰਹੇ ਹੋ। ਕੋਈ ਖੁਦਾ ਦਾ ਖੌਫ ਕਰੋ। ਮੇਰਾ ਨਹੀਂ ਖਿਆਲ ਅਗਰ ਖੁਦਾ ਦਾ ਖੌਫ ਹੁੰਦਾ ਤਾਂ ਮੈਨੂੰ ਦੱਸੋ ਵੀ ਏਡੇ ਝੂਠੇ ਮਾਰਦੇ। ਅਗਲੀ ਖਬਰ, ਮੈਨੂੰ ਧੱਕੇ ਦੇ ਕੇ ਤਹਿਰੀਕ ਇਨਸਾਫ ਨੇ ਕੱਢਿਆ ਹੈ, ਫੈਸਲ ਬੋਡਾ ਸਾਹਿਬ ਨੇ ਆਖਿਆ ਹੈ। ਵੈਸੇ ਕੱਢਿਆ ਤਾਂ ਨਹੀਂ ਤੁਹਾਨੂੰ ਧੱਕੇ ਦੇ ਕੇ, ਲੇਕਿਨ ਕੰਮ ਤੁਹਾਡੇ ਹੀ ਨੇ। ਲੇਕਿਨ ਇਹ ਤੁਸੀਂ ਝੂਠ ਮਾਰ ਰਹੇ ਹੋ। ਤੁਸੀਂ ਵੇਲੇ ਦੇ ਨਾਲ ਮੈਨੂੰ ਨੋਟ ਵਿਖਾ ਮੇਰਾ ਮੂਡ ਬਣੇ ਉਹ ਵਾਲਾ ਗਾਣਾ ਸੁਣਦਿਆਂ ਹੋਇਆ ਤੁਸੀਂ ਇਸਟੈਬਲਿਸ਼ਮੈਂਟ ਦੇ ਨਾਲ ਤੁਹਾਡੀਆਂ ਜਿਹੜੀਆਂ ਯਾਰੀਆਂ ਸਨ ਉਹ ਪੱਕੀਆਂ ਕੀਤੀਆਂ ਨੇ ਫੈਸਲ ਸਾਹਿਬ, ਤੇ ਤੁਸਾਂ ਜਨਾਬ ਜਿਹੜਾ ਨਾ ਗਾਂ ਤੁਰ ਪਏ ਹੋ। ਲੇਕਿਨ ਇਹ ਗੱਲ ਝੂਠ ਹੈ ਕਿ ਤੁਹਾਨੂੰ PTI ਨੇ ਧੱਕੇ ਦੇ ਕੇ ਕੱਢਿਆ ਸੀ। ਇਹ ਗੱਲ ਬਿਲਕੁਲ ਤੁਹਾਡੀ ਗਲਤ ਹੈ, ਝੂਠ ਹੈ। ਅੱਛਾ ਜੀ, ਮਖਸੂਸ ਨਸ਼ਸਤਾਂ ਦੀ ਫਹਿਰਿਸਤ ਪਾਕਿਸਤਾਨ ਤਹਿਰੀਕ ਇਨਸਾਫ ਨੇ ਜਮ੍ਹਾਂ ਕਰਵਾ ਦਿੱਤੀ ਹੈ। ਨਾਵਾਂ ਦੇ ਉੱਤੇ ਅਸੀਂ ਐਡੀ ਕੋਈ ਗੌਰ ਨਹੀਂ ਕਰਾਂਗੇ। ਉਹਦੀ ਵਜ੍ਹਾ ਇਹ ਹੈ ਕਿ ਇਹਨਾਂ ਦੇ ਉੱਤੇ ਗੌਰ ਨਾ ਕਰਨ ਦੀ ਇਸ ਵੇਲੇ ਸੂਰਤ ਹਾਲ ਇਸ ਲਈ ਤੁਹਾਨੂੰ ਦੱਸਾਂਗੇ ਕਿ ਜਿਸ ਵੇਲੇ ਇਹਨਾਂ ਨਾਵਾਂ ਦੇ ਉੱਤੇ ਗੱਲ ਕਰਾਂਗੇ ਤੇ ਫਿਰ ਥੋੜ੍ਹਾ ਜਿਹਾ ਮਾਮਲਾ ਜਿਹੜਾ ਉਹ ਕੰਟਰੋਵਰਸ਼ਲ ਹੋ ਜਾਏਗਾ। ਕੁਝ ਲੋਕਾਂ ਨੂੰ ਥੋੜ੍ਹੀ ਜਿਹੀ 'ਚੋਂ ਤਕਲੀਫ ਹੈ ਕਿਉਂਕਿ ਸੀਟਾਂ ਘੱਟ ਸਨ, ਜ਼ਾਹਿਰ ਹੈ ਹੱਕਦਾਰ ਜ਼ਿਆਦਾ ਸਨ, ਖਵਾਹਿਸ਼ਮੰਦ ਵੀ ਜ਼ਿਆਦਾ ਸਨ। ਇਸ ਲਈ ਸਾਰਿਆਂ ਨੂੰ ਰਾਜ਼ੀ ਤੇ ਕੀਤਾ ਨਹੀਂ ਸੀ ਜਾ ਸਕਦਾ। ਕਿਸੇ ਨਾ ਕਿਸੇ ਨੇ ਨਾਰਾਜ਼ ਹੋਣਾ ਸੀ ਇਸ ਸਾਰੇ ਪ੍ਰੋਸੈਸ ਦੇ ਵਿੱਚ। ਇਸ ਵਜ੍ਹਾ ਤੋਂ ਜਿੰਨੇ ਵੀ ਨਾਰਾਜ਼ ਨੇ, ਜਿਨ੍ਹਾਂ ਨੂੰ ਵੀ ਤਕਲੀਫ ਹੈ, ਸਾਡੀਆਂ ਭੈਣਾਂ ਨੂੰ, ਮਾਵਾਂ ਨੂੰ ਕਿ ਉਹਨਾਂ ਨੂੰ ਸੀਟ ਨਹੀਂ ਮਿਲੀ, ਮੇਰੀ ਉਹਨਾਂ ਨੂੰ ਰਿਕੁਐਸਟ ਇਹੀ ਹੈ ਕਿ ਪਾਰਟੀ ਨਾਲ ਜੁੜੇ ਰਹੋ। ਸਿਆਸਤ ਦੇ ਵਿੱਚ ਕਦੀ ਵੀ ਕੋਈ ਦਿਨ ਆਖਰੀ ਨਹੀਂ ਹੁੰਦਾ, ਮਾਮਲਾ ਚੱਲਦੇ ਰਹਿੰਦੇ ਨੇ, ਅੱਗੇ ਵੀ ਅਪਰਚੁਨਿਟੀਜ਼ ਆਉਣਗੀਆਂ। ਗੁੱਸਾ ਛੱਡੋ, ਜਿਨ੍ਹਾਂ ਨੂੰ ਜੋ ਲੱਭ ਗਿਆ ਉਹਨਾਂ ਦਾ ਹੱਕ। ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਹੱਕ ਖੁੱਸ ਗਿਆ, ਨਹੀਂ ਲੱਭਾ, ਤੇ ਇਸ ਕੰਮ ਨੂੰ ਰੱਬ ਤੇ ਛੱਡੋ। ਰੱਬ ਬਿਹਤਰੀਨ ਇਨਸਾਫ ਕਰਨ ਵਾਲਾ, ਤੁਹਾਨੂੰ ਅੱਲਾ ਮੀਆਂ ਕਿਤੇ ਹੋਰ ਨਵਾਜ਼ੇਗਾ। ਲੇਕਿਨ ਪਾਰਟੀ ਦੇ ਨਾਲ ਔਰ ਇਮਰਾਨ ਖਾਨ ਦੇ ਨਾਲ ਜੁੜੇ ਰਹੋ। ਇਹ ਆਖਰੀ ਸ਼ੈ ਨਹੀਂ ਹੈ, ਇਹਦੇ ਉੱਤੇ ਕੋਈ ਬਹੁਤ ਮੇਜਰ ਸਟੈਪ ਜਾਂ ਮੇਜਰ ਗੁੱਸਾ ਲੈਣ ਦੀ ਜ਼ਰੂਰਤ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਕਿਹਾ ਹੈ ਕਿ ਜੀ ਮੈਂ ਬਹਸੀਅਤ ਵਜ਼ੀਰ ਆਲਾ ਇਹ ਐਲਾਨ ਕਰਦਾ ਕਿ ਮੇਰੇ ਸੂਬੇ 'ਚ ਆਪਰੇਸ਼ਨ ਨਹੀਂ ਹੋਏਗਾ ਔਰ ਮੈਂ ਇਹਦੀ ਇਜਾਜ਼ਤ ਨਹੀਂ ਦਿਆਂਗਾ। ਕੋਈ ਵੀ ਅਦਾਰਾ ਕਿਸੇ ਅਦਾਰੇ ਦਾ ਨਾਂ ਲੈ ਕੇ ਮੁਸੱਲਾ ਗਰੋਹ ਜਾਂ ਸ਼ਖਸ ਪਖਤੂਨਖਵਾ 'ਚ ਨਜ਼ਰ ਨਹੀਂ ਆਏਗਾ। ਪੁਲਿਸ ਨੂੰ ਦੁਬਾਰਾ ਅਹਿਕਾਮਾਤ ਦਿੱਤੇ ਨੇ ਕਿ ਦੱਬ ਕੇ ਰੱਖੋ, ਆਵਾਮ ਤੁਹਾਡੇ ਨਾਲ ਹੈ ਔਰ ਕੋਈ ਵੀ ਬੰਦਾ ਗੁੱਡ ਤਾਲਿਬਾਨ, ਬੈਡ ਤਾਲਿਬਾਨ ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ ਉਹਨਾਂ ਨੂੰ ਫੜੋ। ਇਹ ਬੜਾ ਅੱਛਾ ਇਕਦਾਮ ਹੈ ਸੂਬੇ ਦੇ ਵਿੱਚ। ਜ਼ਾਹਿਰ ਹੈ ਇਸ ਵੇਲੇ ਬੜੀ ਜ਼ਰੂਰਤ ਹੈ ਕਿ ਉੱਥੇ ਅਮਨ ਅਮਾਨ ਹੋਵੇ ਤੇ ਇਹ ਬੜਾ ਹੀ ਚੰਗਾ ਕੰਮ ਹੈ। ਸੁਹੇਲ ਵੜਾਇਚ ਸਾਹਿਬ ਨੇ ਅੱਗੋਂ ਆਖਿਆ ਕਿ ਇਹ ਜਿਹੜੀ ਆਪਣੀ ਜ਼ਿੰਦਗੀ ਆਪ ਖ਼ਤਮ ਕਰ ਰਹੀ ਹੈ ਨੂਨ ਲੀਗ ਜਿਹੜੀ ਹੈ, ਇਹਨਾਂ ਨੇ ਆਪਣੀ ਤਬਾਹੀ ਆਪ ਕੀਤੀ ਹੈ। ਇਹ ਉਹ ਲੋਕ ਜਿਨ੍ਹਾਂ ਨੇ ਪਹਿਲਾਂ ਵੋਟ ਕੋ ਇੱਜ਼ਤ ਦੋ ਦਾ ਨਾਰਾ ਮਾਰਿਆ, ਲੋਕੀ ਇਹਨਾਂ ਦੇ ਨਾਲ ਰਲੇ, ਲੋਕਾਂ ਨੇ ਇਹਨਾਂ ਨੂੰ ਸਪੋਰਟ ਕੀਤੀ। ਅੱਜ ਇਹਨਾਂ ਨੇ ਉਹ ਨਾਰਾ ਵੇਚ ਛੱਡਿਆ ਔਰ ਵੋਟ ਕੋ ਇੱਜ਼ਤ ਦੋ ਦਾ ਨਾਰਾ ਲਾਉਣ ਵਾਲੇ ਜਿਹੜੇ ਨੇ ਉਹਨਾਂ ਨੇ ਨਾ ਕੋਈ ਉਹਦੀ ਇੱਜ਼ਤ ਰੱਖੀ ਉਸ ਨਾਰੇ ਦੀ, ਨਾ ਉਹਨਾਂ ਨੇ ਉਹਦੀ ਕੋਈ ਤਕਰੀਮ ਰੱਖੀ। ਸਜਦਾ ਰੇਜ਼ ਹੋ ਗਏ ਉਹਨਾਂ ਦੇ ਸਾਹਮਣੇ ਜਿਨ੍ਹਾਂ ਦੇ ਖਿਲਾਫ ਨਾਰਾ ਮਾਰਿਆ ਸੀ। ਉਹਨਾਂ ਹੀ ਬੁੱਤਾਂ ਦੀ ਦੁਬਾਰਾ ਪੂਜਾ ਕਰਨਾ ਸ਼ੁਰੂ ਹੋ ਗਏ ਜਿਨ੍ਹਾਂ ਦੇ ਖਿਲਾਫ ਅਲਮੇ ਬਗਾਵਤ ਰੇਜ਼ ਕੀਤਾ ਸੀ। ਨਾ ਇਹਨਾਂ ਨੂੰ ਕੋਈ ਮੁਲਾਮਤ ਹੈ, ਨਾ ਮਦਾਵਾ ਹੈ, ਅਤੇ ਇਸ ਵਜ੍ਹਾ ਤੋਂ ਇਹਨਾਂ ਨੇ ਆਪਣੀ ਸਿਆਸਤ ਤਬਾਹ ਕਰ ਲਈ ਹੈ ਔਰ ਇਹਨਾਂ ਨੇ ਆਪਣੀ ਤਬਾਹੀ ਕਰ ਲਈ ਹੈ। ਅੱਛਾ ਜੀ, ਅਗਲੀ ਖਬਰ ਲਾਹੌਰ ਤੋਂ ਰੱਖਣੇ ਤੁਹਾਡੇ ਸਾਹਮਣੇ। ਉੱਥੇ ਇੱਕ ਬਰਤਾਨੀਆ ਤੋਂ ਆਈ ਹੋਈ ਖਾਤੂਨ ਨਾਲ ਇੱਕ ਸ਼ਖਸ ਨੇ ਧੋਖਾਦਹੀ ਨਾਲ ਵਿਆਹ ਕੀਤਾ। ਉਹ ਆਪਣੀ ਵਾਲਦਾ ਦੇ ਇਲਾਜ ਵਾਸਤੇ 2023 'ਚ ਪਾਕਿਸਤਾਨ ਆਈ ਸੀ ਅਤੇ ਸਾਜਿਦ ਨਾਮੀ ਮੁਲਜ਼ਮ ਜਿਹੜਾ ਉਹਦੇ ਖਿਲਾਫ ਉਹਨਾਂ ਨੇ ਮੁਕੱਦਮਾ ਦਰਜ ਕਰਾਇਆ। ਇਹ ਉਹਦੀ 5ਵੀਂ ਬੇਗਮ ਹੈ ਅਤੇ ਉਹਨਾਂ ਨੇ ਇਹਨਾਂ ਦੇ ਕੋਲੋਂ ਧੋਖੇ ਦੇ ਨਾਲ ਪੈਸੇ ਵੀ ਖੋਹ ਲਏ। ਇਹਨਾਂ ਨੇ ਸ਼ਾਦੀ ਕਰ ਲਈ, ਫਿਰ ਧੋਖੇ ਨਾਲ ਇਹਨਾਂ ਦਾ ਕੋਈ 2-2.5 ਕਰੋੜ ਰੁਪਏ ਮਾਲੀਅਤ ਦਾ ਘਰ ਵੇਚ ਦਿੱਤਾ। ਫਿਰ ਕੋਈ 50 ਲੱਖ ਦੇ ਸ਼ਾਇਦ 25 ਲੱਖ ਦੇ
ਮਾਜ਼ਰਤ 60 ਲੱਖ ਰੁਪਏ ਦੇ ਸੇਵਿੰਗ ਸਰਟੀਫਿਕੇਟ ਸਨ, ਉਹ ਕੈਸ਼ ਕਰਵਾ ਲਏ। 25 ਲੱਖ 2 ਕਰੋੜ 25 ਲੱਖ ਦਾ ਘਰ ਵੇਚ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਧੋਖਾ ਕੀਤਾ ਔਰ ਇਹਨੇ ਮੇਰੇ ਕੋਲੋਂ ਪੈਸੇ ਖੋਹਣ ਵਾਸਤੇ ਹੀ ਸ਼ਾਦੀ ਕੀਤੀ। ਜਿਹੜੇ ਲੋਕ ਵੀ ਇਸ ਤਰੀਕੇ ਨਾਲ ਖਵਾਤੀਨ ਨੂੰ ਮੈਂ ਇਹੀ ਕਹਾਂਗਾ ਵੀ ਥੋੜ੍ਹਾ ਮੁਹਤਾਤ, ਅੱਜ ਕੱਲ੍ਹ ਜਿਹੋ ਜਿਹਾ ਜ਼ਮਾਨਾ ਚੱਲ ਰਿਹਾ, ਜ਼ਰਾ ਵੇਖ ਸੋਚ ਕੇ ਅੱਗਾ ਪਿੱਛਾ ਸਾਰਾ ਵੇਖ ਕੇ ਇਹੋ ਜਿਹੇ ਫੈਸਲੇ ਕਰਿਆ ਕਰੋ। ਔਰ ਸਪੈਸ਼ਲੀ ਜਿਹੜੀ ਤੁਹਾਡੀ ਪ੍ਰੋਪਰਟੀ ਹੈ ਜਾਂ ਤੁਹਾਡੀ ਮਾਲੀਅਤ ਹੈ ਉਹਨੂੰ ਬਰਾਏ ਮਿਹਰਬਾਨੀ ਜਿਹੜਾ ਉਹ ਮਹਿਫੂਜ਼ ਰੱਖੋ। ਅੱਛਾ ਜੀ, ਐਲਾਨ ਮਸਕ ਦੇ 12 ਬੱਚੇ ਨੇ, ਤੁਹਾਨੂੰ ਪਤਾ ਹੀ, ਟਵਿੱਟਰ ਦਾ ਮਾਲਕ ਵੀ ਹੈ, ਟੈਸਲਾ ਦਾ ਮਾਲਕ ਵੀ ਹੈ, ਉਸ ਤੋਂ ਇਲਾਵਾ ਸਪੇਸ 'ਤੇ ਜਿਹੜਾ ਪ੍ਰੋਗਰਾਮ ਹੈ ਉਹਦਾ ਵੀ ਉਹ ਮਾਲਕ ਹੈ। ਔਰ ਦੁਨੀਆ ਦੇ ਜਿਹੜੇ ਅਮੀਰ ਤਰੀਨ ਲੋਕ ਨੇ ਉਹਨਾਂ ਦੇ ਵਿੱਚੋਂ ਇੱਕ ਐਲਾਨ ਮਸਕ ਦਾ ਨਾਂ ਆਉਂਦਾ ਹੈ। ਬੜਾ ਬੋਲਡ ਆਦਮੀ ਹੈ, ਲੇਕਿਨ ਇਹਦੀ ਇੱਕ ਹੋਰ ਵੀ ਇੰਟਰਸਟਿੰਗ ਸਾਈਡ ਹੈ ਕਿ ਇਹਦੇ 12 ਬੱਚੇ ਨੇ ਔਰ ਸ਼ਾਇਦ 3-4 ਬੀਵੀਆਂ ਨੇ। ਹੁਣ ਆਖਰ ਤੇ ਸ਼ਾਇਦ ਜਿਹੜੀ ਆਖਰੀ ਉਹ ਬੀਵੀ ਨਹੀਂ, ਗਰਲਫ੍ਰੈਂਡ ਹੈ, ਅਤੇ ਉਹ ਕਿਸੇ 'ਚੋਂ 3 ਬੱਚੇ ਨੇ, ਕਿਸੇ 'ਚੋਂ 4 ਬੱਚੇ ਨੇ, ਅਤੇ ਬਹਰਹਾਲ ਇਹਦੇ 12 ਬੱਚੇ ਨੇ। ਔਰ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇਹਨੇ ਸ਼ਾਇਦ ਆਪਣਾ ਹੀ ਸਕੂਲ ਬਣਾਇਆ ਉਹਨਾਂ ਬੱਚਿਆਂ ਵਾਸਤੇ, ਆਪੇ ਹੀ ਕੋਈ ਨਿਸਾਬ ਮੁਰਤਬ ਕੀਤਾ ਹੈ, ਹੋਮ ਸਕੂਲਿੰਗ ਵਗੈਰਾ, ਔਰ ਬੱਚਿਆਂ 'ਤੇ ਬੜੀ ਤਵੱਜੋ ਦਿੰਦਾ ਹੈ ਔਰ ਦੇਖਿਆ ਜਾਂਦਾ ਬੱਚਿਆਂ ਨਾਲ ਬੜਾ ਪਿਆਰ ਕਰਦਾ ਹੈ। ਬੱਚੇ ਆਪਣਾ ਔਰ ਬੱਚਿਆਂ ਦਾ ਬੌਂਡ ਜਿਹੜਾ ਉੱਤੇ ਬੜਾ ਫਖਰ ਕਰਦਾ ਹੈ ਅਤੇ ਬੜਾ ਇੱਕ ਤੁਸੀਂ ਕਹੋ ਕਿ ਦਿਲਗਰਵੀਦਾ ਕਿਸਮ ਦਾ ਬਾਪ ਜਿਹੜਾ ਉਹ ਇਹ ਨਜ਼ਰ ਆਉਂਦਾ ਹੈ, ਜਿਹੜਾ ਦੁਨਿਆਵੀ ਜ਼ਿੰਦਗੀ ਦੇ ਵਿੱਚ ਸਾਹਮਣੇ ਇੰਪਰੈਸ਼ਨ ਹੈ। ਇਹਨਾਂ ਦੀ ਇੱਕ ਬੇਟੀ ਹੈ 22 ਸਾਲ, ਉਹ ਬੇਟੀ ਜਿਹੜੀ ਹੈ ਉਹ ਟਰਾਂਸਜੈਂਡਰ ਬੇਟੀ ਹੈ ਇਹਨਾਂ ਦੀ। ਉਹਨੇ ਇੱਕ ਇੰਟਰਵਿਊ ਦਿੱਤਾ ਔਰ ਉਹਨੇ ਕਿਹਾ ਕਿ ਮੇਰੇ ਨਾਲ ਇਹਨੇ ਬੜੀ ਕਰੂਐਲਿਟੀ ਕੀਤੀ ਹੈ ਅਤੇ ਮੈਨੂੰ ਇਹ ਬਚਪਨ ਦੇ ਵਿੱਚ ਕਹਿੰਦਾ ਰਿਹਾ ਕਿ ਤੇਰੀ ਆਵਾਜ਼ ਠੀਕ ਨਹੀਂ ਅਤੇ ਤੇਰੇ ਦੂਸਰੇ ਮਾਮਲਾਤ ਠੀਕ ਨਹੀਂ ਅਤੇ ਤੂੰ ਆਪਣੀ ਆਵਾਜ਼ ਠੀਕ ਕਰ, ਤੇਰੀ ਆਵਾਜ਼ ਜਿਹੜੀ ਉਹਦੇ 'ਚੋਂ ਐਕਸਪ੍ਰੈਸ਼ਨ ਕੋਈ ਹੋਰ ਆਉਂਦਾ ਤੇਰੇ ਜੈਂਡਰ ਦਾ। ਅਤੇ ਬਹਰਹਾਲ ਹੋਰ ਵੀ ਬੜੇ ਸਾਰੇ ਇਲਜ਼ਾਮਾਤ ਦਿੱਤੇ ਕਿ ਮੇਰੇ ਨਾਲ ਸਰਦਮੇਰੀ 'ਚ ਵੀ ਰਹੇ। ਅਤੇ ਮੈਂ ਇਹੀ ਕਹਾਂਗਾ ਬੱਚਿਆਂ ਦੇ ਵਾਲਿदैन ਨੂੰ ਵੀ ਕਿ ਬੱਚਿਆਂ ਦੇ ਨਾਲ ਕਮਿਊਨੀਕੇਸ਼ਨ ਆਪਣੀ ਓਪਨ ਰੱਖੋ। ਹੁਣ ਸਾਨੂੰ ਤਾਂ ਮੇਰਾ ਖਿਆਲ, ਮੈਂ ਅਤੇ ਐਲਾਨ ਮਸਕ ਸਾਹਿਬ ਨੂੰ ਇਸ ਇੰਟਰਵਿਊ ਤੋਂ ਪਹਿਲਾਂ ਇਹੀ ਸਮਝਦਾ ਸਾਂ, ਸੋਚਦਾ ਸਾਂ ਕਿ ਐਲਾਨ ਮਸਕ ਸਾਹਿਬ ਜਿਹੜੇ ਨੇ ਉਹ ਇੱਕ ਮਿਸਾਲੀ ਬਾਪ ਨੇ। ਉਹਨਾਂ ਦੇ ਚਲੋ ਸ਼ਾਦੀਆਂ ਦਾ ਉਹਨਾਂ ਦਾ ਜੋ ਵੀ ਮਾਮਲਾ ਹੋਏ, ਲੇਕਿਨ ਉਹਨਾਂ ਦਾ ਜਿਹੜਾ ਐਜ਼ ਅ ਫਾਦਰ ਰਿਲੇਸ਼ਨਸ਼ਿਪ ਹੈ ਉਹ ਆਲਵੇਜ਼ ਮੈਨੂੰ ਇੱਕ ਮਿਸਾਲੀ ਲੱਗਾ, ਜਿਸ ਵੀ ਤਰੀਕੇ ਨਾਲ ਉਹਨਾਂ ਨੇ ਹਮੇਸ਼ਾ ਆਪਣਾ ਪ੍ਰੈਜ਼ੈਂਟ ਕੀਤਾ ਉਹਨਾਂ ਦਾ ਜਿਹੜਾ ਉਹਨਾਂ ਦੇ ਬੱਚਿਆਂ ਦੇ ਨਾਲ ਬੌਂਡ ਸੀ। ਲੇਕਿਨ ਅੱਜ ਉਹਨਾਂ ਦੀ ਬੇਟੀ ਦਾ ਜਿਹੜਾ ਪੂਰੇ ਦਾ ਪੂਰਾ ਇੱਕ ਇੰਟਰਵਿਊ ਪੜ੍ਹਿਆ, ਇਹਦੇ 'ਚ ਹੁਣ ਜ਼ਰੂਰੀ ਨਹੀਂ ਕਿ ਬੇਟੀ 100% ਸੱਚੀ ਹੋਵੇ, ਬੇਟੀ ਵੀ ਗਲਤ ਹੋ ਸਕਦੀ ਹੈ। ਅਤੇ ਇਹ ਅੱਜ ਤੋਂ ਕੋਈ 2 ਸਾਲ ਪਹਿਲਾਂ, 20 ਸਾਲ ਦੀ ਉਮਰ ਦੇ ਵਿੱਚ ਖੈਰ, ਇਹ ਬੇਟੀ ਆਪਣੇ ਵਾਲਿਦ ਨੂੰ ਡਿਸਓਨ ਵੀ ਕਰ ਚੁੱਕੀ ਹੈ ਕੈਲੀਫੋਰਨੀਆ ਦੀ ਇੱਕ ਅਦਾਲਤ 'ਚ ਮੁਕੱਦਮਾ ਕਰਕੇ। ਅਤੇ ਜ਼ਾਹਿਰ ਹੈ ਉਹਨਾਂ ਦੇ ਵਿੱਚ ਇੱਕ ਬੈਡ ਬਲੱਡ ਤਾਂ ਹੈ, ਅਤੇ ਇਹਨੂੰ ਤੁਸੀਂ ਉਸੇ ਤਰੀਕੇ ਨਾਲ ਵੇਖ ਸਕਦੇ ਹੋ। ਇਹ ਸਾਰੀ ਸੂਰਤ ਹਾਲ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪੂਰੀ ਦੀ ਪੂਰੀ ਸੂਰਤ ਹਾਲ ਜਿਹੜੀ ਹੈ ਇਹ ਸਿਰਫ ਇਹਦੀ ਇਹੀ ਗੱਲ ਹੈ ਕਿ ਇਹਦੇ ਵਿੱਚ ਐਲਾਨ ਮਸਕ ਦਾ ਹੀ ਕਸੂਰ ਹੋਏਗਾ। ਉਹਨਾਂ ਦੀ ਬੇਟੀ ਦੇ ਵੀ ਇਲਜ਼ਾਮਾਤ ਗਲਤ ਹੋ ਸਕਦੇ ਨੇ। ਅੱਛਾ ਜੀ, ਅੱਗੇ ਤੁਹਾਨੂੰ ਚੇਤੇ ਹੋਏਗਾ ਕਿ ਨੀਲੀ ਪਰੀ ਅਤੇ ਪੀਲਾ ਜਿੰਨ, ਹਾਂਜੀ, ਉਹ ਜਿਹੜਾ ਇੱਕ ਕਾਮੇਡੀਅਨ ਸੀ ਔਰ ਨੀਲੀ ਪਰੀ ਨੇ ਉਹਨੂੰ ਮਾਰਕੁੱਟ ਕੀਤੀ। ਉਸ ਤੋਂ ਬਾਅਦ ਜੀਓ TV ਨੇ ਫੂੜੀ ਵਿਛਾ ਲਈ। ਫੂੜੀ ਤੁਹਾਨੂੰ ਸਮਝੀਏ ਵੀ ਜਿੱਥੇ ਫੌਤਗੀ ਹੋ ਜਾਏ ਉੱਥੇ ਫਿਰ ਫੂੜੀ ਵੇਚ ਜਾਂਦੀ ਹੈ। ਉੱਥੇ ਫਿਰ ਇਹਨਾਂ ਨੇ ਪਿੱਟ ਪਟਾਕਾ ਸ਼ੁਰੂ ਕਰਤਾ। ਪਿੱਟਣ ਦੇ ਵਿੱਚ ਇੱਕ ਬੰਦਾ ਜਿਹੜਾ ਬੜਾ ਹੀ ਮਾਹਿਰ ਹੈ, ਉਹਦਾ ਨਾਂ ਹੈ ਜੀ ਉਮਰ ਚੀਮਾ। ਖੇ ਦਾ ਲਫ਼ਜ਼ ਨਹੀਂ ਕਹਿ ਸਕਦਾ ਵਿਚਾਰਾ, ਪਤਾ ਨਹੀਂ ਕਿਉਂ ਨਹੀਂ ਕਹਿ ਸਕਦਾ, ਕਿਸੇ ਨੇ ਕੋਈ ਦੰਦਾ ਭੋਰ ਦਿੱਤਾ ਖੇ ਜਿਹਦੇ ਨਾਲ ਆਖਣਾ ਉਹਦਾ, ਮਤਲਬ ਖੇ ਨਹੀਂ ਆਖ ਸਕਦਾ, ਬਾਕੀ ਸਾਰੇ ਹੀ ਕੰਮ ਕਰਦਾ। ਅਤੇ ਉਮਰ ਚੀਮਾ ਸਾਹਿਬ ਜਿਹੜੇ ਨੇ ਉਹ ਮਾਸ਼ਾਅੱਲਾ ਇਹ ਵਾਹਿਦ ਪਾਕਿਸਤਾਨ ਦੇ ਸ਼ਾਇਦ ਜਰਨਲਿਸਟ ਨੇ ਮੁਬੈਨਾ ਤੌਰ ਤੇ ਜਿਨ੍ਹਾਂ ਨੂੰ ਅਦਾਲਤ ਨੇ ਝੂਠ ਬੋਲਣ ਦੇ ਉੱਤੇ ਸਜ਼ਾ ਦਿੱਤੀ ਹੋਈ ਹੈ। ਇਹ ਅਦੀਲ ਰਾਜਾ ਸਾਹਿਬ ਨੇ ਕਈ ਵਾਰੀ ਟਵੀਟ ਕਰਕੇ ਦੱਸਿਆ ਕਿ ਪੂਰੇ ਪਾਕਿਸਤਾਨ 'ਚ ਇਹ ਸ਼ਾਇਦ ਮੈਨੂੰ ਪੱਕਾ ਨਹੀਂ ਪਤਾ, ਹੋਰ ਵੀ ਹੋ ਸਕਦਾ ਕਿਸੇ ਨੂੰ ਦਿੱਤੀ ਹੋਵੇ, ਲੇਕਿਨ ਜਿਹੜੇ ਮੰਨੇ ਪਰਮੰਨੇ ਜਰਨਲਿਸਟ ਨੇ ਉਹਨਾਂ 'ਚੋਂ ਜਨਾਬ ਮੇਰਾ ਖਿਆਲ ਸ਼ਾਇਦ ਇਕੱਲੇ ਹੀ ਨੇ ਜਿਨ੍ਹਾਂ ਝੂਠੀ ਖਬਰ ਦਿੱਤੀ ਸੀ ਅਤੇ ਇਹਨਾਂ ਨੂੰ ਅਦਾਲਤ ਝੂਠਾ ਕਹਿ ਚੁੱਕੀ ਹੈ। ਪਰ ਖਬਰਾਂ 'ਚ ਇਹਨਾਂ ਦਾ ਇੰਟਰਸਟ ਜਿਹੜਾ ਨਾ, ਉਹ ਜਿਸ ਤਰ੍ਹਾਂ ਉਹ ਨਹੀਂ ਹੈਗੇ, ਉਹ ਇੱਕ ਪੀਪਲਸ ਪਾਰਟੀ ਦੇ ਵਜ਼ੀਰ ਜਿਨ੍ਹਾਂ ਨੇ ਪਿਸ਼ਾਬ 'ਚੋਂ ਸ਼ਰਾਬ ਕੱਢੀ ਸੀ ਇਮਰਾਨ ਖਾਨ ਦੇ, ਉਹ ਵਾਲੇ ਪਟੇਲ ਸਾਹਿਬ, ਇਹਨਾਂ ਦੇ ਇੰਟਰਸਟ ਵੀ ਇਹੋ ਜਿਹੇ ਨੇ। ਵੈਸੇ ਆਪਣੇ ਆਪ ਨੂੰ ਸਫੇ ਅਵਲ ਦੇ ਇਹ ਦਾਨਸ਼ਵਰ ਆਖਦੇ ਨੇ, ਸਹਾਫੀ ਆਖਦੇ ਨੇ, ਪਰ ਇਹ ਮਾਜ਼ਰਤ ਦੇ ਨਾਲ, ਇਹ ਲਫ਼ਜ਼ ਮਾਜ਼ਰਤ ਨਾਲ, ਲੇਕਿਨ ਇਹਨਾਂ ਦੀਆਂ ਖਬਰਾਂ ਚਵਲ ਕਿਸਮ ਦੀਆਂ ਹੁੰਦੀਆਂ ਨੇ। ਜਿਹੜੀਆਂ ਖਬਰਾਂ ਦਿੰਦੇ ਨੇ ਨਾ, ਉਹ ਖਬਰਾਂ ਘੱਟ ਹੁੰਦੀਆਂ ਨੇ, ਚਵਲਾਂ ਹੀ ਮਾਰਦੇ ਨੇ। ਕਦੀ ਆਉਂਦੇ ਨੇ ਫਲਾਨੀ ਔਰਤ ਜਿਹੜੀ ਹੈ ਉਹ ਹਮਲਾ ਹੋ ਗਈ ਹੈ, ਉਹ ਫਲਾਨੇ ਦੇ ਬੱਚੇ ਨਾਲ ਹਮਲਾ ਹੋ ਗਈ, ਮਤਲਬ ਜਿਨ੍ਹਾਂ ਦਾ ਵਿਆਹ ਵੀ ਨਾ ਹੋਇਆ ਹੋਵੇ, ਉਹਨਾਂ ਦੇ ਉੱਤੇ ਇਹੋ ਜਿਹੇ ਇਲਜ਼ਾਮ ਲਾ ਦਿੰਦੇ ਨੇ। ਫਲਾਨੇ ਨੇ ਇਹ ਕਰ ਦਿੱਤਾ, ਫਲਾਨੇ ਦੀ ਮੇਰੇ ਕੋਲ ਰਿਪੋਰਟ ਹੈ, ਫਲਾਨੇ ਨੇ ਲੁੱਕ ਕੇ ਵਿਆਹ ਕੀਤਾ, ਫਲਾਨੇ ਨੇ ਇਹ ਕੀਤਾ। ਵੀ ਲੱਖ ਦੀ ਲਾਹਨਤ ਹੈ ਤੇਰੀ ਸਹਾਫਤ ਦੇ ਉੱਤੇ। ਇਹ ਜੇ ਸਹਾਫਤ ਹੈ ਅਤੇ ਕੌਮੀ ਲੈਵਲ ਦੀ ਸਹਾਫਤ ਜਨਾਬ ਕਰਦੇ ਨੇ ਵੀ ਫਲਾਨੇ ਵਿਆਹ ਕੀਤਾ ਅਤੇ ਫਲਾਨੇ ਨੇ ਇਹ ਵਿਆਹ ਕੀਤਾ, ਅਤੇ ਭਰਾ ਮੇਰਿਆ ਕੋਈ ਹੋਰ ਕੰਮ ਕਰ ਲੈ, ਫਿਰ ਇਹ ਕੰਮ ਜ਼ਰੂਰ ਕਰਨਾ। ਮੇਰਾ ਮਤਲਬ ਹੈ ਕਿ ਕੋਈ ਮਤਲਬ ਮੈਂ ਕੀ ਆਖਾਂ। ਬਹਰਹਾਲ ਇਹਨਾਂ ਜਨਾਬ ਫੂੜੀ ਵਿਛਾਈ ਅਤੇ ਉੱਥੇ ਪਿੱਟ ਮਾਰ ਗਏ ਕਿ ਵੇਖੋ ਇਹ ਤਹਿਰੀਕ ਇਨਸਾਫ ਦੇ ਕਾਰਕੁਨ ਜਿਹੜੇ ਨੇ, ਇਹਨਾਂ ਨੇ ਕਿੱਡੀ ਜ਼ਿਆਦਤੀ ਕੀਤੀ ਹੈ। ਔਰ ਇਹਨਾਂ ਦੇ ਵਿੱਚ ਜੀ ਇਹ ਹੈ ਹੀ ਇਸ ਤਰ੍ਹਾਂ ਦੇ ਨੇ, ਇਹਨਾਂ ਦੇ ਵਿੱਚ ਬਰਦਾਸ਼ਤ ਹੀ ਨਹੀਂ ਹੈ। ਉਹ ਹੁਣ ਸਿਟੀ 42 ਦੇ ਜਿਹੜੇ ਇੱਕ ਸਹਾਫੀ ਨੇ,
ਉਹਨਾਂ ਨੇ ਇਹ ਖਬਰ ਜਿਹੜੀ ਹੈ ਉਹ ਜਿਹੜੀ ਹੈ ਨਾ ਜੀ ਉਹ ਐਕਸਪੋਜ਼ ਕਰਕੇ ਰੱਖ ਦਿੱਤੀ ਕਿ ਇਹ ਨੀਲੀ ਪਰੀ ਤੇ ਪੀਲਾ ਜਿੰਨ ਜਿਹੜੇ ਰਲੇ ਸਨ ਤੇ ਇਹਨਾਂ ਨੇ ਤੇ ਪਹਿਲੇ ਇਕੱਠੇ ਸਨ ਇੱਕੋ ਜਗ੍ਹਾ ਤੇ, ਉੱਥੋਂ ਆਏ ਨੇ ਤੇ ਇੱਥੇ ਇਹਨਾਂ ਨੇ ਟਾਈਮ ਫਿਕਸ ਕੀਤਾ ਤੇ ਇੱਥੇ ਆ ਕੇ ਝੂਠੀ ਲੜਾਈ ਕੀਤੀ, ਇੱਕ ਦੂਜੇ ਤੇ ਹਮਲਾ ਕੀਤਾ। ਉਸ ਤੋਂ ਬਾਅਦ ਇਹ ਵਾਵੇਲਾ ਕੀਤਾ ਤੇ ਆਖਿਆ ਵੀ ਪਰਚਾ ਜਿਹੜਾ ਮੈਂ ਇਮਰਾਨ ਖਾਨ ਤੇ ਦਵਾਉਣਾ। ਹੁਣ ਸੁਲ੍ਹਾ ਵੀ ਕਰ ਲਈ ਅੱਜ ਤੇ ਪੀਲੇ ਜਿੰਨ ਨੇ ਲਿਖ ਕੇ ਦੇ ਦਿੱਤਾ ਕਿ ਮੈਨੂੰ ਕੋਈ ਇਤਰਾਜ਼ ਨਹੀਂ, ਉਹ ਫਿਰ ਇੱਕੋ ਕੁਝ ਹੋ ਗਏ ਨੇ। ਤੇ ਹੁਣ ਕੋਈ ਉਮਰ ਚੀਮਾ ਸਾਹਿਬ ਨੂੰ ਪੁੱਛੇ ਵੀ ਤੁਸੀਂ ਇਹ ਜਿਹੜਾ ਸਾਰਾ ਰੋਣਾ ਪਿੱਟਣਾ ਕੀਤਾ ਸੀ, ਇਹ ਜਿਹੜੀ ਤੁਸੀਂ ਵਿਧਵਾ ਬਣੇ ਸੋ ਇਸ ਖਬਰ ਦੇ, ਤੁਹਾਡਾ ਹੁਣ ਇਹਦੇ 'ਚ ਕੀ ਇਲਾਜ ਕਰਨਾ ਚਾਹੀਦਾ। ਅੱਛਾ ਜੀ, ਸ਼ਹਜ਼ਾ ਫਾਤਮਾ ਸਾਹਿਬਾ ਨੇ ਅੱਗੋਂ ਜਿਹੜਾ ਇੱਕ ਪ੍ਰੈਸ ਕਾਨਫਰੰਸ ਕਰਕੇ ਰੋਣਾ ਧੋਣਾ ਰੋਇਆ ਹੈ ਔਰ ਉਹਦੇ 'ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਅਸੀਂ ਬੜੇ ਚੰਗੇ। ਵੇਖੋ ਟੈਰੀਅਨ ਵਾਈਟ ਵਾਲੀ ਗੱਲ ਅਸੈਂਬਲੀ 'ਚ ਕਹਿਣ ਤੋਂ ਮੀਆਂ ਸਾਹਿਬ ਨੇ ਮਨਾ ਕੀਤਾ ਔਰ ਮੀਆਂ ਸਾਹਿਬ ਨੇ ਕਿਹਾ ਗੰਦੇ ਜਿਹੇ ਲੋਕ, ਚਵਲ ਜਿਹੇ ਲੋਕ ਹੁੰਦੇ ਨੇ, ਘਟੀਆ ਲੋਕ ਹੁੰਦੇ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਉਹਨਾਂ ਨੂੰ ਭੁੱਲ ਗਿਆ ਸੀ ਕਿ ਮਰੀਮ ਸਾਹਿਬਾ ਇਹ ਗੱਲਾਂ ਕਰ ਚੁੱਕੀਆਂ ਨੇ ਤੇ ਤੁਹਾਨੂੰ ਅਸੀਂ ਇਹ ਦੋਵੇਂ ਸੁਣਾ ਦਿੰਦੇ, ਜ਼ਰਾ ਸੁਣੋ। ਸ਼ਹਜ਼ਾ ਸਾਹਿਬਾ ਦੀ ਗੱਲ ਸੁਣੋ ਤੇ ਮਰੀਮ ਸਾਹਿਬਾ ਦੀ ਸੁਣੋ। आपकी सियासी परवरिश ऐसी जरूर होगी मगर हमारी सियासी परवरिश ऐसी नहीं है। मुझे आज भी याद है कि जब पार्लियामेंट के फ्लोर पे इमरान खान साहब की बेटी का जिक्र हुआ तो नवाज शरीफ साहब ने खुद मना किया कि किसी की खानदान की खातून के ना बात की जाएगी फ्लोर पे, ना उसका जिक्र होगा। ये हमारी सियासी तरबियत है। टेरियन खान का केस है, क्या वो केस सच नहीं है? मुझे बताएं, क्या वो केस सच नहीं है? जमाइमा खान ओन करती है, उसको ये ओन नहीं करता अपनी बेटी को, इसको अपनी बेटी से ज्यादा अपनी सियासत अजीज है। मेरी 2 बेटियां, मैं सोच नहीं सकती कि मैं अपनी बेटियों को उनका हक ना दूं और मैं किसी और सियासी फायदे को के लिए अपनी बेटियां कुर्बान कर दूं। हर बाप इस चीज के साथ रिलेट करता है, हर माँ इस चीज के साथ रेजोनेट करती है, हर भाई इस चीज के साथ रेजोनेट करता है। आपको अपनी सियासत प्यारी है लेकिन आपने अपनी बेटी को कि मुजरिम है आप, वो आपका नाम नहीं ले सकती, आप उसका नाम नहीं ले सकते। सोचो इससे बड़ी बदकिस्मती क्या होगी। ਸੁਣ ਲਈ ਜੇ, ਇਹ ਤੋਂ ਤੁਹਾਨੂੰ ਮੇਰਾ ਖਿਆਲ ਆਪੇ ਪਤਾ ਲੱਗ ਗਿਆ ਵੀ ਉਹ ਅੱਲਾ ਕਰੇ ਖੈਰ ਆਪੇ ਹੀ ਜਿਹੜਾ ਉਹ ਘਟੀਆ ਆਖਣ ਡਏ ਨੇ, ਆਪਣੀ ਲੀਡਰ ਨੂੰ ਆਪੇ ਹੀ ਘਟੀਆ ਆਖਣ ਡਏ ਨੇ ਤੇ ਇਸ ਤੋਂ ਮੈਂ ਗਾਂ ਕੀ ਗੱਲ ਕਰਾਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇੱਕ ਹੀਰੋ ਦੀ, ਅੱਜ ਅਸੀਂ ਉਹਨੂੰ ਰੈਕਗਨਾਈਜ਼ ਕਰਨਾ। ਇਸਲਾਮਾਬਾਦ ਪੁਲਿਸ ਦੇ ਵਿੱਚ ਪੁਲਿਸ ਦੇ ਜਵਾਨਾਂ ਦੀ ਅਹਿਲਕਾਰਾਂ ਦੀ ਭਰਤੀ ਹੋ ਰਹੀ ਸੀ। ਭਰਤੀ ਵਾਸਤੇ ਦੌੜ ਲਵਾਉਂਦੇ ਨੇ। ਅੱਛਾ, ਉਹ ਦੌੜ ਕਿਸੇ ਗਰਾਊਂਡ 'ਚ ਲਵਾਓ, ਜਾ ਕੇ ਕਿਸੇ ਪੁਲਿਸ ਸੈਂਟਰ 'ਚ ਲਵਾਓ, ਪਤਾ ਨਹੀਂ ਕਿਉਂ ਕਰਦੇ ਨੇ ਇੰਜ ਕਿ ਆਮ ਸੜਕਾਂ ਦੇ ਉੱਤੇ, ਪੱਕੀਆਂ ਸੜਕਾਂ 'ਤੇ ਦੌੜ ਲਵਾਉਂਦੇ ਨੇ, ਕਿਸੇ ਘਾਹ ਸ਼ਾਹ 'ਤੇ ਦੌੜ ਲਵਾਓ। ਇਹਨਾਂ ਨੂੰ ਪਤਾ ਨਹੀਂ ਕਿ ਪਾਕਿਸਤਾਨ 'ਚ ਗੁਰਬਤ ਕਿੰਨੀ ਹੈ। ਬਹਰਹਾਲ ਪਹਿਲਾਂ ਤਾਂ ਅਸੀਂ ਇਹ ਹੀਰੋ ਦੀ ਗੱਲ ਕਰੀਏ। ਤੁਸੀਂ ਆਖੋਗੇ ਦੌੜ ਲਵਾਉਣ 'ਚ ਗੁਰਬਤ ਕਿੱਥੋਂ ਆ ਗਈ, ਦੱਸਣਾ ਤੁਹਾਨੂੰ। ਪਹਿਲਾਂ ਤਾਂ ਇਸ ਹੀਰੋ ਦੀ ਗੱਲ ਕਰੀਏ। ਇਹ ਫਸਟ ਆਇਆ ਜੀ, ਕਮ ਅਜ਼ ਕਮ ਨਜ਼ਰ ਆ ਰਿਹਾ ਇਸ ਵੀਡੀਓ ਦੇ ਵਿੱਚ ਕਿ ਫਸਟ ਹੈ। ਹੁਣ ਇਹਨਾਂ ਬਾਅਦ ਜਿਹੜੀ ਲਿਸਟ ਬਣਾਈ ਹੋਵੇ ਪੁਲਿਸ ਵਾਲਿਆਂ ਦੀ ਮਰਜ਼ੀ, ਜੀ ਕਰੇ ਸਭ ਤੋਂ ਆਖਰ 'ਤੇ ਪਾ ਦੇਣ, ਇਹਦੀ ਕਿਹੜਾ ਕੋਈ ਸਿਫਾਰਿਸ਼ ਹੋਣੀ ਗਰੀਬ ਦੀ। ਗਰੀਬ ਆਦਮੀ ਨਜ਼ਰ ਇਸ ਤੋਂ ਆਉਂਦਾ ਵੀ ਦੌੜ ਲਾਉਣ ਆਇਆ ਤੇ ਕੋਈ ਰਨਿੰਗ ਸ਼ੂਜ਼ ਨਹੀਂ ਹੈਗੇ ਪੈਰਾਂ 'ਚ, ਚੱਪਲੀਆਂ ਨੇ, ਚੱਪਲੀਆਂ ਜੁੱਤੀਆਂ ਨੇ ਤੇ ਉਹਨਾਂ ਨਾਲ ਵੇਖੋ ਦੌੜ ਲਾਉਣ ਡਿਆ ਤੇ ਚੱਪਲੀ ਜੁੱਤੀ ਨਾਲ ਦੌੜਿਆ ਤਾਂ ਨਹੀਂ ਜਾ ਸਕਦਾ, ਤੁਹਾਨੂੰ ਪਤਾ ਹੈ। ਲੇਕਿਨ ਉਸ ਦੇ ਬਾਵਜੂਦ ਨੰਬਰ 1 ਤੇ ਜਾ ਰਿਹਾ, ਫਸਟ ਤੇ ਜਾ ਰਿਹਾ, ਸਭ ਤੋਂ ਅੱਗੇ। ਤੇ ਇੱਥੋਂ ਤੁਸੀਂ ਆਪ ਸੋਚ ਲਓ ਵੀ ਗੁਰਬਤ ਕਿੱਥੋਂ ਤੱਕ ਪਹੁੰਚ ਚੁੱਕੀ ਹੈ। ਵੀ ਘਰੋਂ ਆਇਆ, ਜ਼ਾਹਿਰ ਹੈ ਕਿਸੇ ਕੋਲੋਂ ਮੰਗ ਕੇ ਵੀ ਨਹੀਂ ਸੀ ਲਿਆ ਸਕਦਾ। ਅਗਰ ਕਿਸੇ ਕੋਲੋਂ ਮੰਗ ਕੇ ਹੀ ਲੱਭ ਜਾਂਦੇ ਇੱਕ ਦਿਨ ਵਾਸਤੇ ਕੋਈ ਰਨਿੰਗ ਸ਼ੂਜ਼ ਜਿਹੜੇ ਦੌੜਨ ਵਾਸਤੇ ਕੋਈ ਜੁੱਤੀ, ਤੇ ਉਹ ਹੀ ਵਿਚਾਰਾ ਪਾ ਆਉਂਦਾ। ਇਹਦਾ ਮਤਲਬ ਨਾ ਆਪਣੇ ਕੋਲ ਹੈ ਸੀ, ਨਾ ਕਿਸੇ ਕੋਲ ਮੰਗ ਕੇ ਲੈ ਸਕਦਾ ਸੀ। ਲੇਕਿਨ ਉਸ ਦੇ ਬਾਵਜੂਦ ਵੀ ਆਪਣੀ ਗੁਰਬਤ ਨੂੰ ਔਰ ਪੈਰਾਂ 'ਚ ਨਾ ਹੋਣ ਵਾਲੀ ਜੁੱਤੀ ਨੂੰ, ਵੀ ਜਿਹੋ ਜਿਹੀ ਜੁੱਤੀ ਚਾਹੀਦੀ ਸੀ, ਉਸ ਜੁੱਤੀ ਨੂੰ ਆਪਣਾ ਵਜ਼ਨ ਨਹੀਂ ਬਣਾਇਆ, ਬਲਕਿ ਖੁੱਲ੍ਹ ਕੇ ਭੱਜਿਆ ਔਰ ਨੰਬਰ 1 ਤੇ ਆਇਆ। ਸਾਡਾ ਇਹ ਹੀਰੋ ਹੈ ਔਰ ਅਸੀਂ ਉਮੀਦ ਕਰਾਂਗੇ ਇਹਦੀ ਤਸਵੀਰ ਤੁਹਾਨੂੰ ਇਸ ਲਈ ਵਿਖਾਈ ਹੈ ਕਿ ਮੇਕ ਸ਼ੋਰ ਕਰੀਏ ਕਿ ਇਹਨੂੰ ਜਿਹੜੀ ਹੈ ਉਹ ਮੁਲਾਜ਼ਮਤ ਜ਼ਰੂਰ ਮਿਲੇ। ਔਰ ਅਗਰ ਪੁਲਿਸ ਨੇ ਇਹਨੂੰ ਮੁਲਾਜ਼ਮਤ ਨਾ ਦਿੱਤੀ ਤੇ ਇਹ ਜਦੋਂ ਕਦੀ ਵੇਲਾ ਚੰਗਾ ਆਇਆ ਔਰ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਉਸ ਵੇਲੇ ਇਸ ਬੰਦੇ ਨੂੰ ਜ਼ਰੂਰ ਪੁਲਿਸ ਦੀ ਮੁਲਾਜ਼ਮਤ ਲੱਭੇ ਔਰ ਉਮੀਦ ਹੋਣੀ ਕਰਾਂਗੇ ਕਿ ਇਹਨੂੰ ਮੁਲਾਜ਼ਮਤ ਲੱਭੇ। ਇਹਦੀ ਜ਼ਰਾ ਤਸਵੀਰ ਵੇਖ ਲਓ ਔਰ ਇਸਲਾਮਾਬਾਦ ਦੇ ਸਾਫੀਆਂ ਨੂੰ ਵੀ ਕਹਾਂਗੇ ਵੀ ਇਸ ਗੱਲ ਨੂੰ ਚੁੱਕੋ। ਬਹਰਹਾਲ ਇੰਨੀ ਗੁਰਬਤ ਮੁਲਕ ਦੇ ਵਿੱਚ ਇਹਨਾਂ ਲਿਆ ਦਿੱਤੀ ਹੈ ਕਿ ਲੋਕੀ ਏਡੇ ਮਜਬੂਰ ਹੋ ਗਏ ਨੇ ਔਰ ਇਹ ਹਾਲਾਤ ਹੋ ਗਏ ਨੇ। ਅੱਛਾ ਜੀ, ਅੱਗੇ ਕੋਈ ਤੁਹਾਡੇ ਚਿੱਠੀ ਪੱਤਰ ਸਨ, ਲੇਕਿਨ ਇੱਕ ਅੱਧਾ ਹੀ ਸ਼ਾਮਿਲ ਕਰਾਂਗਾ ਕਿਉਂਕਿ ਅੱਜ ਲੰਮਾ ਹੋ ਗਿਆ ਕੰਮ। ਮੁਹੰਮਦ ਸਫਦਰ ਸਾਹਿਬ ਆਂਦੇ ਨੇ ਕਿ ਸਰਕਾਰੀ ਮੁਲਾਜ਼ਮੀਨ ਗ੍ਰੇਡ 27 ਤੋਂ 22 ਰਿਟਾਇਰਮੈਂਟ ਤੋਂ 3 ਸਾਲ ਤੱਕ ਬੈਰੂਨੇ ਮੁਲਕ ਜਾਣ 'ਤੇ ਪਾਬੰਦੀ ਹੋਣੀ ਚਾਹੀਦੀ ਹੈ। ਬੈਰੂਨੇ ਮੁਲਕ ਜਾਇਦਾਦਾਂ ਖਰੀਦਣ ਦਾ ਰਿਕਾਰਡ ਵੀ ਪਬਲਿਕ ਹੋਣਾ ਚਾਹੀਦਾ। ਲਓ ਦੱਸੋ, ਜੇ ਇਹ ਹੋ ਗਿਆ ਤਾਂ ਮਸਲੇ ਸਾਰੇ ਸੋਲਵ ਨਾ ਹੋ ਜਾਣ। ਅਸੀਂ ਜੋ ਇੱਥੇ ਜੋ ਕੰਮ ਕਰ ਰਹੇ ਨੇ ਸਾਡੇ ਸਰਕਾਰ ਇਸ ਵੇਲੇ, ਜੇ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਰਿਟਾਇਰਮੈਂਟ ਤੋਂ ਬਾਅਦ ਮੁਲਕ 'ਚ ਰਹਿਣਾ ਹੈ ਜਾਂ ਪੈਸਾ ਸਾਰਾ ਇੱਥੇ ਰੱਖਣਾ ਹੈ, ਤਾਂ ਮੈਨੂੰ ਦੱਸੋ ਵੀ ਇਹ ਸਾਰੇ ਕੰਮ ਕਰਨ। ਇਹ ਬਾਹਰ ਜਾਣ ਵਾਸਤੇ ਤਾਂ ਸਾਰੇ ਕੰਮ ਕੀਤੇ ਜਾਂਦੇ ਨੇ। ਇਸ ਲਈ ਤੁਸੀਂ ਅਨਹੋਣੀਆਂ ਗੱਲਾਂ ਨਾ ਕਰੋ। ਅੱਲਾ ਕਰੇ ਹੋ ਜਾਏ ਤੇ ਫਿਰ ਸਾਰੇ ਮਸਲੇ ਹੀ ਨਾ ਖਤਮ ਹੋ ਜਾਣ ਜੋ ਕੁਝ ਅੱਜ ਕੱਲ੍ਹ ਹੋ ਰਿਹਾ। ਅੱਛਾ ਜੀ, ਅਗਲਾ ਇੱਕ ਹੀ ਕਮੈਂਟ ਤੁਹਾਡੇ ਨਾਲ ਅੱਜ ਸ਼ਾਮਿਲ ਕਰਾਂਗੇ। ਤੇ ਇਹ ਸਮਰੀਨ ਸਾਡੀ ਭੈਣ ਹੈ ਕੋਈ,
ਉਹਨੇ ਕਿਹਾ ਭਾਈ 15,000 ਕਿਰਾਇਆ, 28,000 ਬਿੱਲ ਹੈ, ਗੈਸ ਦਾ ਬਿੱਲ 4,000 ਹੈ ਤੇ 3500 4,3500 ਪਾਣੀ ਦਾ ਬਿੱਲ। ਤੇ ਘਰ ਸਾਡਾ ਜਿਹੜਾ ਉਹ ਨਾਗਰਾ ਝੁੱਗੀਆਂ ਲਾਹੌਰ 'ਚ ਹੈ, ਅਸੀਂ ਉੱਥੇ ਰਹਿੰਦੇ ਹਾਂ। ਖੁਦ ਮੈਂ ਕੱਪੜੇ ਸੀਨੀ ਹੈ ਤੇ ਮੀਆਂ ਮਜ਼ਦੂਰੀ ਕਰਦਾ ਹੈ। ਪਹਿਲੇ ਤੇ ਆਪਣੀ ਮਿਹਨਤ ਨਾਲ ਅਸੀਂ ਕੁਝ ਨਾ ਕੁਝ ਪੈਸੇ ਬਚਾ ਕੇ ਘਰ ਵਾਲਿਆਂ ਨੂੰ ਵੀ ਭੇਜ ਦੇਈਦੇ ਸਨ, ਲੇਕਿਨ ਹੁਣ ਤੇ ਸਾਨੂੰ ਘਰ ਵਾਲਿਆਂ ਕੋਲੋਂ ਪੈਸੇ ਮੰਗਣੇ ਪੈਂਦੇ ਨੇ। ਇਸ ਤੋਂ ਤੇ ਬਿਹਤਰ ਸੀ ਕਿ ਖਾਨ ਸਾਹਿਬ ਬੜੇ ਚੰਗੇ ਕੰਮ ਕਰਦੇ ਸਨ ਤੇ ਅੱਲਾ ਇਸ ਵੇਲੇ ਤੇ ਹੁਣ ਸਿਰ ਤੇ ਇੱਕ ਤਲਵਾਰ ਲਟਕਣ ਡਈ, ਜਿਹੜੀ ਹਰ ਵੇਲੇ ਲਟਕਦੀ ਰਹਿੰਦੀ ਹੈ ਕਿ ਪਤਾ ਨਹੀਂ ਬਿਜਲੀ ਦੇ ਬਿੱਲ ਜਮ੍ਹਾਂ ਕਹਿਣਾ ਉਹ ਇਹ ਚਾਹੁੰਦੀ ਹੈ ਵਿਚਾਰੀ ਭੈਣ ਸਾਡੀ ਕਿ ਜਿਹੜੀ ਅਸੀਂ ਪੈਸੇ ਕਮਾਉਂਦੇ ਹਾਂ ਉਸ ਤੋਂ ਸਾਨੂੰ ਇਹ ਸਮਝ ਨਹੀਂ ਵੀ ਅਸੀਂ ਬਿਜਲੀ ਦੇ ਬਿੱਲ ਜਮ੍ਹਾਂ ਕਰਾ ਸਕਾਂਗੇ ਕਿ ਨਹੀਂ। ਤੇ 15,000 ਕਿਰਾਇਆ ਤੇ 28,000 ਬਿਜਲੀ ਬਿੱਲ ਜਿਹੜਾ ਉਹ ਗੈਸ ਤੇ ਬਿਜਲੀ ਦਾ। ਤੇ ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਤੇ 3500 ਜਿਹੜਾ ਪਾਣੀ ਦਾ ਬਿੱਲ ਹੈ। ਇੱਥੋਂ ਆਪ ਹਿਸਾਬ ਲਾ ਲਓ ਵੀ ਗਰੀਬ ਬੰਦੇ ਨੇ ਜੀਣਾ ਕਿਵੇਂ ਹੈ ਤੇ ਮਰਨਾ ਕਿਵੇਂ ਹੈ। ਤੇ ਇਸ 'ਤੇ ਮੈਂ ਹੁਣ ਕੀ ਗੱਲ ਆਖਾਂ, ਜਿਹੜੀ ਹੈ ਦੌੜ ਲਾਉਂਦਿਆਂ ਤੁਸੀਂ ਨੌਜਵਾਨ ਨੂੰ ਵੇਖਿਆ ਤੇ ਇਹ ਜਿਹੜੀ ਤੁਸੀਂ ਗੱਲ ਸੁਣ ਰਹੇ ਹੋ, ਇਸ 'ਤੇ ਮੈਂ ਇਹ ਆਖ ਰਿਹਾ ਕਿ ਜੇ ਸਾਡੀ ਜਿਹੜੀ ਇਸਟੈਬਲਿਸ਼ਮੈਂਟ ਹੈ ਉਹਨਾਂ ਨੂੰ ਮੁਲਕ ਦੀ ਆਵਾਮ ਦੇ ਉੱਤੇ ਥੋੜ੍ਹਾ ਤਰਸ ਆਵੇ ਤੇ ਉਹਨਾਂ ਦੀ ਬੜੀ ਮਿਹਰਬਾਨੀ ਹੈ। ਲਓ ਜੀ, ਮੈਨੂੰ ਇਜਾਜ਼ਤ ਦਿਓ, ਰੱਬ ਰੱਖਾ।